ਤੁਹਾਨੂੰ ਕਿਸੇ ਨੇ ਕਦੇ ਕਿਹਾ ਹੋਵੇ ਕਿ ਤੁਸੀਂ ਮੁਸਲਮਾਨ ਹੋ ਜਾਂ ਤੁਹਾਨੂੰ ਉਂਝ ਧਮਕੀ ਨਾਲ ਲਾ ਲਓ ਜਾਂ ਉਂਝ ਭਾਈ ਜਦੋਂ ਆਪਣੀ ਫੌਤਗੀ ਹੁੰਦੀ ਹੈ ਹਾਂਜੀ ਸੰਸਕਾਰ ਕਰਦੇ ਜਾਂ ਉਹਨਾਂ ਨੂੰ ਦਫਨ ਕਰਦੇ ਤੁਸੀਂ 2014 ਚ ਅਸੀਂ ਗਏ ਸਾਂ ਇੰਡੀਆ। ਅੱਛਾ ਉੱਥੇ ਫਿਰ ਟੁਰ ਕੇ ਆਏ ਸਾਂ, ਯਾਤਰਾ ਦੇ ਵੀਜ਼ੇ ਤੇ ਗਏ ਸਾਂ, ਹਰਿਦੁਆਰ ਗਏ ਸਾਂ। ਅੱਛਾ ਅੱਛਾ ਉੱਥੇ ਯਾਤਰਾ ਕੀਤੀ ਸੀ, ਯਾਤਰਾ ਕਰਕੇ ਗੰਗਾ ਇਸ਼ਨਾਨ ਕਰਕੇ ਆਏ ਸਾਂ। ਫੌਤਗੀ ਹੁੰਦੀ ਹੈ ਜੀ ਜੀ ਉਹ ਪੂਰਾ ਹੋ ਜਾਂਦਾ, ਜਿਵੇਂ ਉਹ ਇੰਡੀਅਨ ਜ਼ਬਾਨ ਕਹਿੰਦੇ ਉਹ ਪੂਰਾ ਹੋ ਗਿਆ, ਹਾਂਜੀ ਅਸੀਂ ਕਹਿੰਦੇ ਮਰ ਗਿਆ, ਡੈਥ ਹੋ ਗਿਆ। ਤੇ ਜਦੋਂ ਉਦੋਂ ਹੁੰਦੀ ਹੈ ਅਫਸੋਸ ਵਾਸਤੇ ਮੁਸਲਮਾਨ ਤੁਹਾਨੂੰ ਕਹਿੰਦੇ ਯਾਰ ਅੱਲਾਹ ਦਾ ਕਮੀਆਂ ਕੋ ਆਣ ਕੇ ਪਾਉਂਦੇ ਨੇ। ਹਾਂਜੀ ਬਿਲਕੁਲ, ਜਿਸ ਤਰ੍ਹਾਂ ਪੂਰਾ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਹਾਂਜੀ ਤੇ ਤੁਹਾਨੂੰ ਕਮਿਊਨਿਟੀ ਸਮਝ ਕੇ ਤੁਹਾਨੂੰ ਸਤਿਕਾਰਿਆ ਜਾਂਦਾ ਜਾਂ ਤੁਹਾਡੀ ਵੀ ਸੁਣਵਾਈ ਸਹੀ ਹੁੰਦੀ, ਗੱਲਾਂ ਸੁਣਦੇ ਜਿਵੇਂ ਮੁਸਲਮਾਨ। ਤੁਸੀਂ ਹਿੰਦੂ ਕਮਿਊਨਿਟੀ ਦੇ ਬੰਦੇ ਹੋ, ਤੁਸੀਂ ਇੱਕ ਸਾਈਡ ਤੇ ਹੋ ਜਾਓ, ਤੁਹਾਨੂੰ ਇਹ ਚੀਜ਼ ਜਿਹੜੀ ਹੈ ਤੁਹਾਡੀ ਲੇਟ ਹੋਣੀ ਹੈ, ਇਹ ਤੁਸੀਂ ਤੁਹਾਡਾ ਕੰਮ ਬਾਅਦ ਵਿੱਚ ਕਰਨਾ। ਤੁਸੀਂ ਕਿੰਨੇ ਫੇਰੇ ਦਿੰਦੇ ਭਾਜੀ? ਅਸੀਂ 4 ਗੁਰੂ ਗ੍ਰੰਥ ਸਾਹਿਬ ਦੇ ਫੇਰੇ 4। ਅੱਛਾ 4 ਉਹ 7 ਵੀ ਹੈ ਨੇ? ਉਹ 7 ਨੇ, ਉਹ ਸਾਡੇ ਅਗਨੀ ਦੇ ਫੇਰੇ ਹੁੰਦੇ ਨੇ। ਅੱਛਾ ਅੱਛਾ ਤੇ ਉਹ ਹੁੰਦੇ ਨੇ ਜ਼ਰੂਰੀ, ਸਾਨੂੰ ਇੱਥੇ ਪੰਡਤ ਦੀ ਜਿਹੜੇ ਨਾ ਜ਼ਰੂਰਤ ਹੁੰਦੀ ਹੈ। ਅੱਛਾ ਮਗਰ ਇਹ ਕਿ ਜ਼ਿਆਦਾਤਰ ਅਸੀਂ ਬਾਬਾ ਗੁਰੂ ਨਾਨਕ ਜੀ ਦੀ ਬਾਣੀ ਨੂੰ ਬਿਲੋਂਗ ਕਰਨੇ ਆ, ਉਹਨਾਂ ਦੇ ਨਾਲ ਆ, ਤੇ ਉਹ ਫਿਰ ਉਹ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਅਸੀਂ ਲੈਂਦੇ ਆ। ਵੇਖਣਾ ਚਾਹੁੰਦੇ ਨੇ ਕਿ ਪਾਕਿਸਤਾਨ ਵਿੱਚ ਜਿਹੜੇ ਹਿੰਦੂ ਰਹਿ ਰਹੇ ਨੇ ਜੀ ਜੀ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ, ਜੀ ਉਹਨੂੰ ਕੀ ਦਿੱਕਤ ਪਰੇਸ਼ਾਨੀ ਆਉਂਦੀ, ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਦੇ ਪਏ ਨੇ, ਜੀ ਉਹ ਇਹ ਵੇਖਣਾ ਚਾਹੁੰਦੇ ਨੇ। ਇਸ ਤੋਂ ਫਿਰ ਤੁਹਾਨੂੰ ਲੱਭ ਅਸੀਂ ਅਸਲਾਮ ਵਾਲੇਕਮ ਜੀ। ਅੱਜ ਤੁਹਾਨੂੰ ਮਿਲਾਨੇ ਆ ਪਾਕਿਸਤਾਨੀ ਪੰਜਾਬੀ ਹਿੰਦੂ ਵਿਜੇ ਕੁਮਾਰ ਨਾਲ, ਜਿਨ੍ਹਾਂ ਦੀ ਆ ਬਾਜ਼ਾਰ ਦੇ ਵਿੱਚ ਜਿਹੜੀ ਪੰਸਾਰ ਸਟੋਰ ਹੈ, ਸਾਹਮਣੇ ਚੱਲਿਆ ਵਿਜੇ ਪੰਸਾਰ ਸਟੋਰ ਬਾਜ਼ਾਰ ਦੇ ਵਿੱਚ ਨੇ, ਪੰਸਾਰ ਦੀ ਵੱਡੀ ਜਿਹੜੀ ਦੁਕਾਨ ਹੈ। ਆਓ ਇਹਨਾਂ ਨੂੰ ਮਿਲਨੇ ਆ ਤੇ ਇਹਨਾਂ ਨੂੰ ਪੁੱਛਨੇ ਆ, ਇੱਧਰ ਕਰ ਯਾਰ ਤੂੰ, ਆਓ ਇਹਨਾਂ ਨੂੰ ਮਿਲਨੇ ਆ, ਪੁੱਛਨੇ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੀ ਦੁਸ਼ਵਾਰੀਆਂ ਆ ਰਹੀਆਂ ਨੇ, ਕੀ ਦਿੱਕਤ ਇਹਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਇੱਥੇ ਸਾਰੇ ਜਿਹੜੇ ਬਾਕੀ ਸਾਰੇ ਮੁਸਲਮਾਨ ਨੇ, 3-4 ਘਰ ਜਿਹੜੇ ਉਹ ਹਿੰਦੂਆਂ ਦੇ ਨੇ। ਤੇ ਇਹਨਾਂ ਨੂੰ ਪੁੱਛਣੇ ਇਹਨਾਂ ਦੀ ਜ਼ਿੰਦਗੀ ਬਾਰੇ, ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ ਆ ਮੁਸਲਮਾਨਾਂ ਵਿੱਚ ਰਹਿੰਦੇ ਹੋਇਆ। ਉਹ ਸਾਰੀ ਜਿਹੜੀ ਤੁਹਾਡੇ ਦਿਨ ਦੇ ਵਿੱਚ ਜਿਹੜੇ ਸਵਾਲ ਨੇ ਸਾਰੇ ਇਹਨਾਂ ਨਾਲ ਕਰਨੇ ਆ, ਤੇ ਨਾਲੇ ਇਹਨਾਂ ਘਰ ਲੈ ਕੇ ਚੱਲਣਾ, ਤੁਹਾਨੂੰ ਘਰ ਵੀ ਬਹਾਨੇ ਆ, ਤੇ ਨਾਲ ਸਾਰੀਆਂ ਇਹਨਾਂ ਨਾਲ ਗੱਲਾਂ ਕਰਨੇ। ਆ ਜਾਓ ਜੀ। ਮੇਰਾ ਨਾਮ ਵਿਜੇ ਕੁਮਾਰ ਹੈ, ਜੀ। ਠੀਕ ਹੈ ਜੀ, ਤੇ ਵਾਲਦ ਸਾਹਿਬ ਦਾ ਨਾਮ ਹੈ ਦੇਸਰਾਜ। ਦੇਸਰਾਜ। ਅਸੀਂ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇੱਥੋਂ ਦੇ ਰਹਿਸ਼ੀ ਹਾਂ। ਤੇ ਦਾਦਾ ਜੀ ਦਾ ਬਣਾ ਥੋੜਾ? ਦਾਦਾ ਜੀ ਦਾ ਨਾਮ ਹੈ ਸਾਡਾ ਜੀ ਗੁਰਦਾਰੀ ਲਾਲ। ਅੱਛਾ ਅੱਛਾ ਹਾਂਜੀ। ਤੇ ਕਿੰਨੇ ਭਰਾ ਤੁਸੀਂ ਭਾਜੀ? ਅਸੀਂ 3 ਭਾਈ ਆ, ਤਿੰਨੇ ਹੀ ਇੱਥੇ ਆਪਣਾ ਬਿਜ਼ਨਸ ਕਰ ਰਹੇ ਆ। ਉਹਨਾਂ ਦੇ ਨਾਮ ਦੱਸ? ਅਸ਼ੋਕ ਕੁਮਾਰ ਵੱਡੇ ਭਾਈ ਨੇ ਸਾਡੇ, ਅੱਛਾ ਜੀ। ਉਸ ਤੋਂ ਛੋਟੇ ਸੰਤੋਸ਼ ਕੁਮਾਰ ਨੇ, ਔਰ ਉਸ ਤੋਂ ਛੋਟਾ ਮੈਂ ਵਿਜੇ ਕੁਮਾਰ। ਅੱਛਾ ਵਿਜੇ ਭਾਜੀ, ਤੁਹਾਡੀ ਜ਼ਾਤ ਕਿਹੜੀ, ਕਾਸਟ? ਕਾਸਟ ਸਾਡੀ ਜੀ, ਅਸੀਂ ਖੱਤਰੀ ਬਰਾਦਰੀ ਤੋਂ ਬਿਲੋਂਗ ਕਰਨੇ ਆ, ਤੇ ਟੰਡਨ ਜ਼ਾਤ ਹੈ ਸਾਡੀ। ਅੱਛਾ ਟੰਡਨ। ਹਾਂਜੀ। ਅੱਛਾ ਅੱਛਾ ਅੱਛਾ। ਤੇ ਆਪੀ ਤੁਸੀਂ ਸ਼ੁਰੂ ਤੋਂ ਇੱਥੋਂ ਦੇ ਜੀ, ਤੁਹਾਡੇ ਵੱਡੇ? ਹਾਂਜੀ, ਸ਼ੁਰੂ ਤੋਂ ਪਾਕਿਸਤਾਨ ਬਣਨ ਤੋਂ ਪਹਿਲੇ ਤੇ 47 ਦੀ ਵੰਡ ਤੋਂ ਪਹਿਲੇ ਦੀ ਜਿਹੜੇ ਨਾ ਇੱਥੇ ਸਾਡੇ ਪਰਿਵਾਰ ਜਿਹੜਾ ਸੀ ਉਹ ਸਾਰਾ ਇੱਥੇ ਮਤਲਬ ਰਹਿ ਗਿਆ। ਤੇ ਬਾਕੀ ਅਸੀਂ ਇੱਥੇ ਨਾਲ ਛੋਟਾ ਜਿਹਾ ਗਾਂਵ ਹੈ, ਉੱਥੋਂ ਦੇ ਰਹਿਸ਼ੀ ਹਾਂ, ਉੱਥੋਂ ਫਿਰ ਇੱਥੇ ਸ਼ਿਫਟ ਆ ਗਏ। ਹਾਂਜੀ। ਅੱਛਾ। ਚੱਲਦਾ ਪਰ ਜ਼ਿੰਦਗੀ ਬਿਹਤਰੀਨ ਚੱਲ ਰਹੀ ਹੈ। ਅੱਛਾ ਅੱਛਾ। ਤੇ ਆਪਣੇ ਹੋਰ ਰਿਸ਼ਤੇਦਾਰ ਕਿੱਥੇ ਭਾਜੀ? ਆਪਣੇ ਰਿਸ਼ਤੇਦਾਰ ਮੁਖਤਲਿਫ ਸ਼ਹਿਰਾਂ ਚ ਨੇ, ਕੋਈ ਸਿਆਲਕੋਟ, ਸ਼ੇਖਪੁਰਾ, ਸਰਗੋਦਾ, ਇਸ ਤਰ੍ਹਾਂ ਕਰਕੇ ਮੁਖਤਲਿਫ ਸ਼ਹਿਰਾਂ। ਪੂਰੇ ਪਾਕਿਸਤਾਨ ਮਤਲਬ? ਹਾਂਜੀ, ਉਸ ਸ਼ਹਿਰਾਂ ਚ ਨੇ। ਅੱਛਾ ਅੱਛਾ। ਤੇ ਭਾਜੀ ਆਪਾਂ ਥੋੜੀ ਪਿਛੋਕੜ ਦੀ ਗੱਲ ਕਰਨੇ ਆ ਪਹਿਲਾਂ, ਬਾਕੀ ਫਿਰ ਤੁਹਾਡੇ ਨਾਲ ਕਰਨੇ ਆ। ਤੇ ਜਦੋਂ ਵੰਡ 47 ਤੋਂ ਪਹਿਲੇ, ਹਾਂਜੀ, ਉਦੋਂ ਤੁਸੀਂ ਇੱਥੇ ਸੋ ਤੇ ਕੀ ਕਰਨ ਹੋਇਆ ਸੀ? ਆਪਣੇ ਵੱਡੇ ਤੁਸੀਂ ਮਾਸ਼ਾਅੱਲਾ ਕੋਈ ਨਹੀਂ, ਸਾਡੇ ਪਾਕਿਸਤਾਨੀ ਵੀਰ ਜੋ ਜੀ ਜੀ, ਜਿੰਨਾ ਸਾਡਾ ਪਾਕਿਸਤਾਨ ਹੈ ਤੁਹਾਡਾ ਜੀ ਜੀ। ਤੇ ਫਿਰ ਕਿਵੇਂ ਪਿਆਰ ਮੁਹੱਬਤ ਨਾਲ ਰਹਿ ਗਏ ਸੀ, ਕਿਵੇਂ ਰਹਿ ਗਏ, ਧੱਕੇ ਨਾਲ ਰੱਖ ਲਿਆ ਮੁਸਲਮਾਨਾਂ ਨੇ ਜੀ? ਉਸ ਟਾਈਮ ਜਿਹੜਾ ਨਾ, ਜਦੋਂ 47 ਦੀ ਵੰਡ ਚ ਸਾਡੇ ਬਾਉਜਦਾਦ ਜਿਹੜੇ ਸਨ ਉਹ ਛੋਟੇ ਸਨ। ਅੱਛਾ। ਤੇ ਦਾਦਾ ਜੀ ਦੀ ਡੈਥ ਹੋ ਗਈ ਸੀ। ਅੱਛਾ। ਤੇ ਉਸ ਟਾਈਮ ਜਿਹੜੇ ਪਿੰਡ ਦੇ ਭੈਣ ਭਾਈ ਸਨ ਸਾਰੇ, ਉਹਨਾਂ ਬੜੇ ਅੱਛੇ ਤਾਵਨ ਨਾਲ ਇਹਨਾਂ ਨੂੰ ਉਧਰ ਜਾਣ ਹੀ ਨਹੀਂ ਦਿੱਤਾ, ਕਿਉਂਕਿ ਉਹਨਾਂ ਦੇ ਨਾਲ ਤਲਕਾਤ ਏਡੇ ਅੱਛੇ ਸਨ ਕਿ ਉਹਨਾਂ ਨੂੰ ਆਪਣੀ ਸਮਝ ਲਓ ਕਿ ਸਾਡੀ ਦਾਦੀ ਜਿਹੜੇ ਸਨ ਉਹ ਇਕੱਲੇ ਸਨ, ਤੇ ਉਹਨਾਂ ਆਖਿਆ ਜੀ ਇਹ ਸਾਡੀ ਭੈਣ ਹੈ, ਲਿਆਦਾ ਉਹਨਾਂ ਆਪਣਾ ਇਹਨਾਂ ਨੂੰ ਉਸ ਟਾਈਮ ਦੇ ਵਿੱਚ ਜਿਹੜਾ ਨਾ ਸਮਝ ਲਓ ਕਿ ਆਪਣੀ 4 ਪਾਈਆਂ ਚਫੇਰੇ ਰੱਖ ਕੇ ਤੇ ਇਹਨਾਂ ਨੂੰ ਮਹਿਫੂਜ਼ ਰੱਖਦੇ ਸਨ ਆਪਣੇ ਕੋਲ। ਤੇ ਉਹਨਾਂ ਫਿਰ ਇਹਨਾਂ ਨੂੰ ਨਾ ਜਾਣ ਦਿੱਤਾ, ਉਹਦੀ ਵਜ੍ਹਾ ਤੋਂ ਫਿਰ ਅਸੀਂ ਸਾਡੀ ਫੈਮਿਲੀ ਸਾਰੀ ਇੱਥੇ ਹੀ ਰਹਿ ਗਈ। ਤੇ ਉਸ ਤੋਂ ਇਲਾਵਾ ਸਾਡੇ ਨਾਲ ਬੜੇ ਅੱਛੇ ਤਾਵਨ ਚੱਲਦੇ ਨੇ। ਇਹ ਧੱਕਾ ਤੇ ਨਹੀਂ ਸੀ ਕੀਤਾ? ਨਾ ਨਹੀਂ, ਧੱਕਾ ਨਹੀਂ, ਆਪਣੀ ਖੁਸ਼ੀ ਨਾਲ ਹੀ ਫਿਰ ਉਠਾਇਆ। ਅੱਛਾ, ਇੱਥੋਂ ਨਾਲੇ ਪਤਾ ਲੱਗਦਾ ਜੀ, ਵੇਖਣ ਵਾਲੇ ਜਿਹੜਾ ਅੱਜ ਕੱਲ ਸਾਰੇ ਮੈਚੁਰ ਲੋਕ ਸਾਰਿਆਂ ਪੜ੍ਹੇ ਲਿਖੇ ਨੇ, ਅਗਰ ਧੱਕਾ ਕਿੰਨਾ ਤੁਹਾਨੂੰ ਧੱਕੇ ਨਾਲ ਫਿਰ ਕੋਈ ਇਹ ਵੀ ਕਹਿੰਦਾ ਮੁਸਲਮਾਨ ਹੋ ਕਰ ਰਹਿਣਾ ਜੀ। ਅੱਛਾ ਭਾਜੀ, ਆਪਾਂ ਹੁਣ ਚਲੋ ਤੁਸੀਂ ਉਧਰ ਰਹਿ ਗਏ, ਤਾਂ ਕੋਈ ਆਪਣੇ ਰਿਸ਼ਤੇਦਾਰ ਜਿਹੜੇ ਨੇ ਮਾਈਗ੍ਰੇਟ ਹੋ ਕੇ ਗਏ ਇੰਡੀਆ? ਹਾਂਜੀ, ਉਧਰ ਗਏ ਨੇ, ਸਾਡੇ ਤਾਏ ਦੀ ਫੈਮਿਲੀ ਇੱਕ ਉਧਰ ਚਲੇ ਗਏ ਨੇ। ਤੇ ਉਸ ਤੋਂ ਇਲਾਵਾ ਸਾਡੀ ਭੂਆ ਜੀ ਦੇ
ਕੋਈ ਬੱਚਾ ਹੈ ਉਹ ਉਧਰ ਚਲਾ ਗਿਆ ਹੈ। ਅੱਛਾ ਅੱਛਾ। ਹਾਂਜੀ ਇਹ ਤੇ ਇਸ ਤਰ੍ਹਾਂ ਫੈਮਲੀਆਂ ਵਿੱਚ ਹੈ ਨੇ ਜਿਹੜੀਆਂ ਉਧਰ ਸ਼ਿਫਟ ਪਾਰਟੀਸ਼ਨ ਤੋਂ ਪਹਿਲੇ ਗਏ ਹੋਏ ਨੇ ਸਾਰੇ? ਨਹੀਂ ਇਹ ਪਾਰਟੀਸ਼ਨ ਤੋਂ ਬਾਅਦ ਗਏ ਨੇ। ਸਨ 84 ਦੇ ਵਿੱਚ ਸਾਡੇ ਤਾਏ ਦੀ ਫੈਮਿਲੀ ਗਈ ਸੀ। ਅੱਛਾ ਅੱਛਾ। ਉਸ ਤੋਂ ਪਹਿਲੇ ਦੂਸਰੇ ਕੁਝ ਅਰਸਾ ਪਹਿਲੇ ਚਲੇ ਗਏ। ਉਹ ਇਸ ਤਰ੍ਹਾਂ ਕਰਕੇ ਜਿਹੜੇ ਥੋੜਾ ਬਹੁਤ ਆਈਡੀਆ ਵੀ ਕਿਉਂ ਗਏ ਉਹ, ਕੀ ਵਜ੍ਹਾ ਬਣੀ? ਉਹ ਅਸਲ ਵਿੱਚ ਨਾ ਉਸ ਟਾਈਮ ਕੋਈ ਰਿਸ਼ਤੇਦਾਰੀਆਂ ਦੇ ਬੱਚਿਆਂ ਦੀਆਂ ਸ਼ਾਦੀਆਂ ਕਰਨੀਆਂ, ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਸਨ ਤੇ ਉਹਨਾਂ ਦੇ ਸਮਝ ਲਓ ਕਿ ਜਿਹੜੇ ਮਾਮੂ ਜੀ ਸਨ ਸਾਡੇ ਤਾਏ ਦੇ ਸਸੁਰਾਲ, ਉਹ ਉਧਰ ਚਲੇ ਗਏ ਸਨ। ਉਹਨਾਂ ਫਿਰ ਉਹਨਾਂ ਨੂੰ ਫੋਰਸ ਕੀਤਾ ਕਿ ਤੁਸੀਂ ਸਾਡੇ ਕੋਲ ਇੱਥੇ ਚਲੇ ਆਓ। ਉਹ ਫਿਰ ਜਿਹੜੀ ਸਾਡੀ ਤਾਈ ਸੀ ਉਹਨਾਂ ਆਖਿਆ ਜੀ, ਤਾਇਆ ਜੀ ਨੇ ਰਲ ਕੇ ਉਹਨਾਂ ਫੈਸਲਾ ਕੀਤਾ ਕਿ ਅਸੀਂ ਉਧਰ ਸ਼ਿਫਟ ਹੋਣਾ। ਉਹ ਇਸ ਵਜ੍ਹਾ ਤੋਂ ਗਏ, ਹੋਰ ਕੋਈ ਧੱਕੇਸ਼ਾਹੀ ਨਾਲ ਜਾਂ ਕੋਈ ਪ੍ਰੋਬਲਮ ਦੀ ਵਜ੍ਹਾ ਤੋਂ ਨਹੀਂ ਗਏ, ਸਿਰਫ ਰਿਸ਼ਤੇਦਾਰੀਆਂ ਦਾ ਉਸ ਟਾਈਮ ਜ਼ਰਾ ਕੋਈ ਕਲੋਜ਼ ਰਿਸ਼ਤੇਦਾਰੀਆਂ ਬੱਚਿਆਂ ਦੀਆਂ ਕਰਨੀਆਂ ਸਨ ਤੇ ਉਹ ਉਹਨਾਂ ਕੋਈ ਰਿਸ਼ਤੇ ਨਹੀਂ ਸਨ ਅੱਛੇ ਲੱਭਦੇ, ਬੱਚੇ ਪੜ੍ਹੇ ਲਿਖੇ ਸਨ। ਉਹ ਫਿਰ ਇਸ ਵਜ੍ਹਾ ਤੋਂ ਉਧਰ ਸ਼ਿਫਟ ਹੋਏ ਸਨ। ਅੱਛਾ, ਹੁਣ ਥੋੜੀ ਜਿਹੀ ਤੁਹਾਡੇ ਜੀ ਹੁਣ ਦੀ ਬਕਾਇਆ ਬਾਅਦ 47 ਤੋਂ ਬਾਅਦ ਵਾਲੀ ਆਪਾਂ ਹੁਣ ਸਾਰੀ ਗੱਲ ਕਰਾਂਗੇ ਜੀ। ਤੇ ਤੁਸੀਂ ਮੈਨੂੰ ਥੋੜਾ ਕੋ ਭਾਈ ਵਿਜੇ, ਤੁਹਾਡਾ ਵਿਜੇ ਕੁਮਾਰ ਨਾਮ ਨਾ? ਹਾਂਜੀ ਵਿਜੇ ਕੁਮਾਰ। ਤੇ ਤੁਹਾਡਾ ਤਲੀਮ ਤੁਹਾਡੀ ਕਿੰਨੀ, ਕਿੱਥੇ ਪੜ੍ਹੇ ਸੀ ਤੁਸੀਂ ਸਾਰੇ? ਮੈਟ੍ਰਿਕ ਤਲੀਮ ਹੈ ਸੀ, ਉਸ ਤੋਂ ਅੱਗੇ ਤੇ ਭਾਈਆਂ ਨੇ ਤੇ ਬੜਾ ਜ਼ੋਰ ਲਾਇਆ ਸੀ ਪੜ੍ਹਨ, ਮਗਰ ਮੈਂ ਉਸ ਟਾਈਮ ਬਿਜ਼ਨਸ ਲਾਈਨ ਵਿੱਚ ਆ ਗਏ। ਹਾਂਜੀ, ਤੇ ਬਾਕੀ ਜਿਹੜੇ ਨੇ ਇੱਥੇ ਕਾਰੋਬਾਰ ਵਿੱਚ ਹੀ ਲਾਈਨ ਸਾਡੀ ਸਾਰੀ ਚੱਲ ਰਹੀ ਹੈ। ਦੂਸਰੇ ਭਰਾ ਵੀ ਪੜ੍ਹੇ? ਹਾਂਜੀ, ਉਹ ਵੀ ਮੈਟ੍ਰਿਕ ਤੱਕ ਹੀ ਨੇ। ਬੱਚੇ ਆਪਣੇ ਕਿੰਨੇ, ਸ਼ਾਦੀ ਹੋਈ ਨਾ? ਬੱਚੀ ਹਾਂਜੀ, ਮੇਰੇ ਇੱਕ ਬੇਟਾ ਤੇ 3 ਬੇਟੀਆਂ ਨੇ। ਅੱਛਾ ਅੱਛਾ। ਤੇ ਪੜ੍ਹ ਰਹੇ ਨੇ, ਆਪਣਾ ਪੜ੍ਹਾ ਰਹੇ ਉਹਨਾਂ ਨੂੰ? ਹਾਂਜੀ, ਪੜ੍ਹਾ ਰਹੇ, ਤਾਲੀਮ ਦਵਾ ਰਹੇ। ਅੱਛਾ ਅੱਛਾ। ਬਾਕੀ ਬੱਚਿਆਂ ਦੇ ਜਿਹੜੇ ਦੂਸਰੇ ਭਾਈ ਦੇ ਨੇ ਉਹ ਕੋਈ ਬਿਜ਼ਨਸ ਵਿੱਚ ਆ ਗਏ ਨੇ, ਉਹ ਬਿਜ਼ਨਸ ਵਿੱਚ ਬੈਠੇ ਨੇ। ਕੋਈ ਬੱਚੇ ਛੋਟੇ ਪੜ੍ਹ ਰਹੇ ਨੇ ਤੇ ਉਸ ਤੋਂ ਛੋਟਾ ਸੰਤੋਸ਼ ਭਾਈ ਹੈ, ਉਹਦੀਆਂ ਬੱਚੀਆਂ 2 ਨੇ, ਉਹ ਇੱਕ ਇਸ ਵਕਤ ਡਾਕਟਰ ਬਣ ਰਹੀ ਹੈ। ਅੱਛਾ। ਹਾਂਜੀ, ਤੇ ਦੂਸਰੀ ਬੱਚੀ ਜਿਹੜੀ ਉਹ ਡੀ ਫਾਰਮੇਸੀ ਦਾ ਕੋਰਸ ਕਰ ਰਹੀ ਹੈ। ਦੂਜੇ 2 ਛੋਟੇ ਨੇ, ਉਹਨਾਂ ਦੇ 4 ਬੱਚੇ ਨੇ। ਅੱਛਾ ਅੱਛਾ। ਹਾਂਜੀ, ਤੇ ਬਾਕੀ ਠੀਕ ਹੈ, ਨਿਜ਼ਾਮ ਸਹੀ ਹੈ। ਤਾਲੀਮ ਹੋਣ ਅੱਗੋਂ, ਕਿਉਂਕਿ ਜੋ ਨਿਜ਼ਾਮ ਚੱਲਦਾ ਪਿਆ ਇਹਦੇ ਵਿੱਚ ਤਾਲੀਮ ਤਾਂ ਬਹੁਤ ਜ਼ਰੂਰੀ ਹੈ ਤੇ ਤਾਲੀਮ ਦੇ ਬਗੈਰ ਤੇ ਹੁਣ ਕੋਈ ਕੰਮ ਨਹੀਂ ਹੋ ਰਿਹਾ ਤੇ ਉਹਦੇ ਵਾਸਤੇ ਤਾਲੀਮ ਜ਼ਰੂਰੀ ਹੈ। ਬਿਲਕੁਲ ਬਿਲਕੁਲ। ਤੇ ਭਾਜੀ ਆਪਣੀ ਕੋਈ ਜ਼ਮੀਨ ਵਗੈਰਾ ਵੀ ਹੈ ਕੋਈ? ਨਹੀਂ, ਜ਼ਮੀਨ ਸਾਡੀ ਨਹੀਂ ਹੈਗੀ। ਥੋੜੀ ਸਮਝ ਲਓ ਪ੍ਰਾਪਰਟੀ ਜਿਹੜੀ ਪਿੰਡ 'ਚ ਸੀ, ਉਹ ਅਸੀਂ ਫਿਰ ਸੇਲ ਕਰਕੇ ਤੇ ਇੱਥੇ ਆਪਣਾ ਜਿਹੜਾ ਨਸ਼ਹਿਰੇ 'ਚ ਆ ਗਿਆ। ਇੱਥੇ ਹੁਣ ਆਪਣੀ ਸ਼ਾਪ, ਆਪਣੀਆਂ ਮਤਲਬ ਰੈਸ਼ਾਂ ਸਾਰੀਆਂ ਆਪਣੀਆਂ ਨੇ ਸਾਡੀਆਂ। ਅੱਛਾ ਅੱਛਾ। ਭਾਈਆਂ ਦੀਆਂ ਵੀ, ਸਾਡੀਆਂ ਵੀ, ਸਭ ਦੀਆਂ। ਤੇ ਮਾਸ਼ਾਅੱਲਾ ਘਰ ਤੁਹਾਡਾ ਵੇਖ ਬਿਹਤਰੀਨ ਹੈ। ਹਾਂਜੀ। ਤੇ ਆਪਣਾ ਜ਼ਾਤੀ ਘਰ ਹੈ? ਜੀ, ਜ਼ਾਤੀ ਘਰ ਹੈ। ਅੱਛਾ। ਤੇ ਬਾਜ਼ਾਰ 'ਚ ਤੁਸੀਂ ਦੁਕਾਨ ਬਣਾਈ? ਹਾਂਜੀ, ਉਹ ਦੁਕਾਨ ਵੀ ਮੇਰੀ ਸ਼ਾਪ ਸਟੋਰ ਹੈ। ਹਾਂਜੀ, ਪੰਸਾਰ ਕਰਿਆਨਾ ਸਟੋਰ। ਹਾਂਜੀ। ਅੱਛਾ, ਅਸੀਂ ਵੇਖਿਆ ਕਿ ਤੁਸੀਂ ਹਰ ਸ਼ਾਇ ਤਕਰੀਬਨ ਰੱਖੀ ਮਾਸ਼ਾਅੱਲਾ। ਹਾਂਜੀ, ਵੱਡਾ ਸਟੋਰ ਹੈ। ਜੀ ਜੀ। ਤੇ ਭਾਜੀ ਇੱਥੇ ਤੁਹਾਡੇ ਘਰ ਕਿੰਨੇ ਨੇ? ਇੱਥੇ ਤੁਹਾਡੇ ਆਪਣੇ ਰਿਸ਼ਤੇਦਾਰਾਂ ਕੋਲ ਹਿੰਦੂ ਕਮਿਊਨਿਟੀ ਦੇ ਕਿੰਨੇ ਘਰ ਨੇ ਹੋਰ ਇੱਥੇ ਸ਼ਹਿਰ ਵਿੱਚ? ਹਾਂਜੀ ਹਾਂਜੀ, ਤੁਹਾਡੇ ਇੱਥੇ 3 ਭਾਈ ਅਸੀਂ ਜੇ ਤੇ ਇੱਕ ਸਾਡਾ ਭਾਈ ਫੁੱਫੋ ਦਾ ਭੂਆ ਜੀ ਦਾ ਬੇਟਾ ਹੈ। ਅੱਛਾ ਅੱਛਾ। ਹਾਂਜੀ, ਤੇ ਮਤਲਬ ਟੋਟਲੀ ਅਸੀਂ ਇੱਥੇ 4 ਭਾਈ ਬੈਠੇ ਆ। ਯਾਨੀ ਤੁਹਾਡੇ ਟੋਟਲ ਲਾ ਲਓ ਕਿ 4-5 ਘਰ ਨੇ, ਉਹਦੇ ਵਿੱਚ ਤੁਹਾਡੇ ਸਾਰੇ ਜੀ ਟੋਟਲ ਸਾਰੇ ਪਾ ਕੇ 20 ਜੀ ਲਾ ਲਓ। ਹਾਂਜੀ, ਇਸ ਤਰ੍ਹਾਂ। ਅੱਛਾ ਅੱਛਾ। ਬਾਕੀ ਸਭ ਮੁਸਲਮਾਨ ਨੇ ਇੱਥੇ? ਹਾਂਜੀ, ਬਕਾਇਆ ਸਾਰੇ ਮੁਸਲਮਾਨ ਨੇ ਤੇ ਬੜਾ ਅੱਛਾ। ਤੁਹਾਡੇ ਹਮਸਾਏ ਵੀ ਮੁਸਲਮਾਨ ਨੇ ਸਾਰੇ? ਹਾਂਜੀ, ਇਹ ਸਾਰੇ ਮੁਸਲਮਾਨ। ਕਿਵੇਂ ਦਾ ਬਿਹੇਵ ਤੁਹਾਡਾ? ਬਹੁਤ ਅੱਛੇ ਨੇ ਸਾਡੇ ਨਾਲ, ਬੜਾ ਅੱਛਾ ਤਾਮਨ ਇਹਨਾਂ ਦਾ ਤੇ ਕੋਈ ਐਸੀ ਪ੍ਰੋਬਲਮ ਨਹੀਂ। ਹਾਂਜੀ। ਅੱਛਾ ਭਾਜੀ, ਤੁਹਾਡੇ ਇੱਥੇ ਪੰਸਾਰ ਸਟੋਰ ਬਾਜ਼ਾਰ ਮੇਨ ਦੇ ਵਿੱਚ ਜੀ ਜੀ ਸਾਰੇ ਬਾਅਦ ਤੁਹਾਡੇ ਤੇ ਆਪਣੇ ਜੀ ਹੋ ਗਏ ਵੀ ਤੁਸੀਂ 20 ਜੀਆਂ ਨਾਲ ਤਾਂ ਦੁਕਾਨ ਚੱਲਣ ਵੀ ਇਹ ਸੌਦਾ ਲੈਣ ਦੇ? ਮੁਸਲਮਾਨ ਸਾਰੇ ਆ ਰਹੇ ਸੌਦਾ? ਸਾਰੇ ਟੋਟਲੀ ਮੁਸਲਮਾਨ ਭਾਈ, ਜਿਹੜੇ ਕਸਟਮਰ ਸਾਰੇ ਸਾਡੇ ਨੇ ਉਹ ਸਾਰੇ ਮੁਸਲਮਾਨ ਨੇ, ਕਮਿਊਨਿਟੀ ਦੇ ਨੇ। ਤੁਹਾਡੇ ਕੋਲ ਸਾਰਾ ਪੰਸਾਰ ਸਟੋਰ ਵੀ ਹੈ, ਤੁਹਾਨੂੰ ਖਾਣ ਵਾਲੀਆਂ ਚੀਜ਼ਾਂ ਨੇ ਸਾਰੀਆਂ ਟੋਟਲ ਖਾਣ ਵਾਲੀ? ਜੀ ਜੀ। ਤੇ ਕੋਈ ਅਗਰ ਕੋਈ ਨਫ਼ਰਤ ਹੋਵੇ ਖਾਣ ਵਾਲੀ ਚੀਜ਼ਾਂ ਨਾ, ਜੀ ਜੀ, ਕਿ ਸਾਡੇ ਵੇਖਣ ਨੂੰ ਕਈਆਂ ਦੇ ਵਿੱਚ ਨਾ ਹੁੰਦਾ ਵੇ ਕਿ ਨਹੀਂ ਪਤਾ ਉਹਨਾਂ ਇਲਮ, ਅਸੀਂ ਉਹਨਾਂ ਦੀ ਜਿਹੜੀ ਮਾਲੂਮਾਤ ਵਾਸਤੇ ਉਹਨਾਂ ਨੂੰ ਦੱਸਣ ਵਾਸਤੇ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਹਾਂ ਕਿ ਕੋਈ ਨਫ਼ਰਤ ਤੁਹਾਡੇ ਨਾਲ ਕਰਦਾ ਹੋਵੇ, ਕਿਉਂਕਿ ਅਸੀਂ ਤਾਂ ਸਮਝਦੇ ਪਏ ਤੁਹਾਡੀ ਦੁਕਾਨ ਹੈ, ਦੁਕਾਨ ਤੋਂ ਚੀਜ਼ਾਂ ਲਿਜਾ ਕੇ ਪਕਾਉਣੀਆਂ ਤੇ ਹੈ ਨਾ, ਖਾਣ ਵਾਲੀ ਸਾਰਾ ਸਮਾਨ? ਹਾਂਜੀ, ਬਿਲਕੁਲ ਬਿਲਕੁਲ, ਕਿਉਂ ਨਹੀਂ। ਤੇ ਨਹੀਂ, ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ, ਮਗਰ ਇਹ ਵੀ ਕਿ ਵੇਖੋ 99% ਲੋਕ ਸਾਡੇ ਨਾਲ ਇਸ ਤਰ੍ਹਾਂ ਨੇ ਕਿ ਜਿਵੇਂ ਬਿਲਕੁਲ ਭੈਣ ਭਾਈ ਨੇ, ਮਗਰ 1% ਜੇ ਅਗਰ ਕੋਈ ਹੋਵੇ ਵੀ ਉਹਨੂੰ ਅਸੀਂ ਨਹੀਂ ਕੋਈ ਕਹਿੰਦੇ, ਕਿਉਂਕਿ ਉਹ ਉਹਦੇ ਚ ਲੋਕ ਆਪਸ ਵਿੱਚ ਵੀ ਇੰਨਾ ਹੁੰਦੇ ਨੇ। ਹਾਂਜੀ, ਉਹ ਤਾਂ ਘਰਾਂ 'ਚ ਵੀ ਫਿਰ ਹੁੰਦੇ ਨੇ, ਮਗਰ ਇਹ ਵੇ ਕਿ ਸਾਡੇ ਨਾਲ ਇੱਥੋਂ ਦੀ ਕਮਿਊਨਿਟੀ ਜਿੰਨੀ ਹੈ ਮੁਸਲਮਾਨ ਕਮਿਊਨਿਟੀ, ਬੜੇ ਅੱਛੇ ਤਾਮਨ ਨੇ, ਬੜੇ ਅੱਛੇ। ਅਸੀਂ ਉਹਨਾਂ ਦੀਆਂ ਸ਼ਾਦੀ ਵਿਆਹ 'ਚ ਜਾਣ, ਖਾਣ ਪੀਣ ਸਾਡਾ ਇਕੱਠਾ ਹੈ। ਬੁਲਾਉਂਦੇ ਤੁਹਾਨੂੰ? ਹਾਂਜੀ, ਸ਼ਾਦੀਆਂ ਤੇ ਜਾਂਦੇ ਆ, ਸਾਡੀ ਸ਼ਾਦੀਆਂ ਤੇ ਉਹ ਆਉਂਦੇ ਨੇ, ਫਿਰ ਉਸ ਤੋਂ ਬਾਅਦ ਸਾਡੇ ਆ ਜਦੋਂ ਸ਼ਾਦੀਆਂ ਦੇ ਵਿੱਚ
ਅਕਸਰ ਹੀ ਸਾਡੇ ਦੋਸਤ ਜਿਹੜੇ ਨੇ ਉਹ ਆਂਦੇ ਨੇ ਜੀ ਅਸੀਂ ਤੁਹਾਡਾ ਨਿਕਾਹ ਦੇਖਣਾ, ਸ਼ਾਦੀ ਵੇਖਣੀ, ਬੜਾ ਸਾਰਿਆਂ ਨੂੰ ਹੁੰਦਾ ਵੀ ਯਾਰ ਕਿਵੇਂ ਕਰਦੇ ਨੇ, ਬੜਾ ਅੱਛੇ ਤਰੀਕੇ ਨਾਲ। ਤੇ ਹੁਣ ਜਦੋਂ ਮੇਰੀ ਸ਼ਾਦੀ ਹੋਈ ਸੀ 2007 ਚ, ਅੱਛਾ, ਮੇਰੇ ਤਕਰੀਬਨ ਇਥੋਂ ਦੋਸਤ ਸਾਰੇ ਜਿਹੜੇ ਨੇ ਉਹ ਗਏ ਨੇ ਮੁਸਲਮਾਨ। ਮੁਸਲਮਾਨ। ਅੱਛਾ, ਤੋਂ ਸਾਡੇ ਲਾਵਾਂ ਫੇਰੇ ਜਿਹੜੇ ਨੇ ਸਾਰੇ ਵੇਖ ਕੇ ਆਏ। ਅੱਛਾ ਅੱਛਾ, ਹਾਂਜੀ। ਤੇ ਤੁਸੀਂ ਕਿੰਨੇ ਫੇਰੇ ਲੈਂਦੇ ਭਾਜੀ? ਅਸੀਂ 4 ਗੁਰੂ ਗ੍ਰੰਥ ਸਾਹਿਬ ਦੇ ਫੇਰੇ 4। ਅੱਛਾ 4, ਉਹ 7 ਵੀ ਹੈ ਨੇ? ਉਹ 7 ਨੇ, ਉਹ ਸਾਡੇ ਅਗਨੀ ਦੇ ਫੇਰੇ ਹੁੰਦੇ ਨੇ। ਅੱਛਾ ਅੱਛਾ, ਤੇ ਉਹ ਹੁੰਦੇ ਨੇ ਜ਼ਰੂਰੀ, ਸਾਨੂੰ ਇੱਥੇ ਪੰਡਤ ਦੀ ਜਿਹੜੇ ਨਾ ਜ਼ਰੂਰਤ ਹੁੰਦੀ ਹੈ। ਅੱਛਾ, ਮਗਰ ਇਹ ਕਿ ਜ਼ਿਆਦਾਤਰ ਅਸੀਂ ਬਾਬਾ ਗੁਰੂ ਨਾਨਕ ਜੀ ਦੀ ਬਾਣੀ ਨੂੰ ਬਿਲੋਂਗ ਕਰਨੇ ਆ, ਉਹਨਾਂ ਦੇ ਨਾਲ ਆ। ਤੇ ਉਹ ਫਿਰ ਉਹ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਅਸੀਂ ਲੈਨੇ ਆ। ਅੱਛਾ ਅੱਛਾ, ਹਾਂਜੀ। ਅੱਛਾ ਭਾਜੀ ਵਿਜੇ, ਆਪਣੇ ਪਾਕਿਸਤਾਨ ਪੂਰੇ ਚ ਭਾਵੇਂ ਕੋ ਮਾੜਾ ਭਾਵੇਂ ਤਗੜਾ, ਅਸੀਂ ਕਰਨੇ ਆ ਸ਼ਾਦੀ ਹਾਲਾਂ ਚ ਪ੍ਰੋਗਰਾਮ, ਜੀ, ਜਿਵੇਂ ਆਪਣਾ ਲਾ ਲਓ ਸ਼ਾਦੀ ਦਾ ਵੀ, ਮਹਿੰਦੀ ਹੋਵੇ, ਕੋਈ ਵੀ ਪ੍ਰੋਗਰਾਮ ਉੱਥੇ ਕਰੀਦਾ। ਤੁਹਾਡੇ ਮੁਸਲਮਾਨ ਸਾਰੇ ਯਾਰ ਦੋਸਤ ਨੇ? ਹਾਂਜੀ ਯਾਰ, ਇੱਕੋ ਟੇਬਲ ਤੇ ਬਹਿ ਜਾਂਦੇ? ਇੱਕੋ ਟੇਬਲ ਤੇ। ਆਪਣੇ ਹਿੰਦੂ ਅਲੱਗਾ? ਨਹੀਂ, ਉਹ ਕੋਈ ਮਸਲਾ ਨਹੀਂ। ਅਸੀਂ ਤੇ ਸਮਝ ਲਓ ਸਾਡੇ ਜਿੰਨੇ ਵੀ ਦੋਸਤ ਹਬਾਬ ਨੇ ਸਾਰੇ ਅਸੀਂ ਇਕੱਠੇ ਬਹਿ ਕੇ ਇੱਕ ਫੈਮਿਲੀ ਤਰ੍ਹਾਂ ਇੱਕ ਪਲੇਟ ਵਿੱਚ ਬਹਿ ਕੇ ਖਾ ਲਈਦਾ। ਉਹ ਸਾਡੇ ਨਾਲ ਉਹ ਨਹੀਂ ਕੋਈ ਐਸੀ ਚੀਜ਼ ਹੈ ਨਫ਼ਰਤ ਵਾਲੀ ਗੱਲ, ਨਾ ਉਹਨਾਂ ਚ ਨਾ ਸਾਡੇ ਚ, ਕਿਉਂਕਿ ਬੜਾ ਅੱਛਾ ਸ਼ੁਰੂ ਤੋਂ ਹੀ ਬਚਪਨ ਤੋਂ ਇਕੱਠੇ ਚੱਲਦੇ ਆ ਰਹੇ ਹਾਂ ਤੇ ਐਸੀ ਕੋਈ ਪ੍ਰੋਬਲਮ ਨਹੀਂ, ਬਿਹਤਰੀਨ ਵਕਤ ਪਾਸ ਹੋ ਰਿਹਾ। ਭਾਈ ਜਦੋਂ ਆਪਣੀ ਫੌਤਗੀ ਹੁੰਦੀ ਹੈ, ਹਾਂਜੀ, ਸੰਸਕਾਰ ਕਰਦੇ ਜਾਂ ਉਹਨਾਂ ਨੂੰ ਦਫਨ ਕਰਦੇ ਤੁਸੀਂ? ਅਸੀਂ ਅਸਲ ਵਿੱਚ ਨਾ ਇੱਥੇ ਕਿਉਂਕਿ 4 ਘਰ ਆ ਤੇ ਸਾਨੂੰ ਇੱਥੋਂ ਗਵਰਨਮੈਂਟ ਵੱਲੋਂ ਅਲਾਟਮੈਂਟ ਹੋਈ ਹੈ ਜਗ੍ਹਾ। ਅੱਛਾ, ਠੀਕ ਹੈ। ਉਹ ਅਲਾਟਮੈਂਟ ਜਿਹੜਾ ਕਬਰਸਤਾਨ ਹੈ ਸਾਡੇ ਕੋਲ, ਅਸੀਂ ਉੱਥੇ ਬਾਰ ਦਫਨਾਈਦਾ। ਹਾਂਜੀ, ਮਗਰ ਇਹ ਵੀ ਕਿ ਸੰਸਕਾਰ ਵਾਸਤੇ ਸਾਨੂੰ ਕਿਸੇ ਵੱਲੋਂ ਮਜਬੂਰੀ ਨਹੀਂ ਕਿ ਅਸੀਂ ਅਗਰ ਜਗ ਸੰਸਕਾਰ ਕਰਨਾ ਹੋਵੇ ਅਸੀਂ ਨਨਕਾਣਾ ਸਾਹਿਬ ਜਿਹੜਾ ਨਾ ਸੂਲਾ ਸਾਰੀ ਸਾਨੂੰ ਹੈ। ਅੱਛਾ, ਉੱਥੇ ਮਤਲਬ ਤੁਸੀਂ ਜਾ ਕੇ ਉਹ ਕਰ ਸਕਦੇ? ਹਾਂਜੀ, ਸੰਸਕਾਰ ਕਰ ਸਕਦੇ ਹਾਂ। ਅੱਛਾ ਅੱਛਾ, ਹਾਂਜੀ। ਅਸੀਂ ਪਹਿਲੇ ਵਿਜੇ ਭਾਈ, ਅਸੀਂ ਨਾ ਪਹਿਲੇ ਕੁਝ ਇੰਟਰਵਿਊ ਕੀਤੇ ਨੇ ਜੀ ਜੀ, ਤੇ ਉਹਦੇ ਵਿੱਚ ਨਾ ਉਹ ਕਈ ਦਫਨਾਉਂਦੇ ਨੇ, ਤਾਂ ਸਾਨੂੰ ਨਾ ਕਈ ਕਮੈਂਟਸ ਆਉਂਦੇ ਸਨ ਜੀ ਜੀ, ਹਿੰਦੂ ਜਿਹੜੇ ਕੋਈ ਇੰਡੀਅਨ ਲਾ ਲਓ ਜੀ ਜਿੱਥੇ ਵੀ ਵੱਸਦੇ, ਹਾਂਜੀ ਬਿਲਕੁਲ, ਕਮਿਊਨਿਟੀ ਤੇ ਉਹ ਕਈ ਕਹਿੰਦੇ ਕਿ ਯਾਰ ਤੁਸੀਂ ਇਹਨਾਂ ਨੂੰ ਮੁਸਲਮਾਨ ਤੰਗ ਕਰਦੇ ਹੋਣਗੇ, ਜਾਂ ਵੇਖੋ ਉਹਨਾਂ ਨੂੰ ਪਤਾ ਨਹੀਂਗਾ, ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹਦੇ ਹਾਂ ਕਿ ਉਹ ਕਹਿੰਦੇ ਸੀ ਕਿ ਤੁਹਾਨੂੰ ਇੱਥੋਂ ਜਿਹੜੇ ਮੁਸਲਮਾਨ ਨੇ ਉਹਨੂੰ ਤੰਗ ਕਰਦੇ ਜਾਂ ਨਹੀਂ ਕਰਨ ਦੇ, ਛੱਡਣ ਦਿੰਦੇ ਜਾਂ ਹਕੂਮਤ ਕਰਦੀ। ਉਹ ਤੁਹਾਡੇ ਜ਼ਮਾਨੇ ਇਹ ਸੁਣਨਾ ਚਾਹੁੰਦੇ ਕਿ ਤੁਸੀਂ ਸੰਸਕਾਰ ਕਿਉਂ ਨਹੀਂ ਕਰਦੇ, ਦਫਨ ਕਿਵੇਂ ਕਰਦੇ ਹੋ? ਥੋੜਾ ਬਹੁਤ ਦੱਸ ਦਿਓ ਕਿ ਦਫਨ ਕਿਵੇਂ? ਅਸੀਂ ਅਸਲ ਵਿੱਚ ਨਾ ਸੰਸਕਾਰ ਦਾ ਸਾਨੂੰ ਪ੍ਰੋਬਲਮ ਇੱਥੇ ਕੋਈ ਨਹੀਂ ਹੈਗਾ, ਸਿਰਫ ਕੀ ਅਸੀਂ ਮਹਦੂਦ ਜ਼ਰਾ 4 ਘਰ ਆ ਇੱਥੇ, ਕਿਉਂਕਿ ਅਵੇਅਰਨੈਸ ਇੱਥੇ ਜ਼ਰਾ ਕੋ ਇੱਕ ਸ਼ੁਰੂ ਤੋਂ ਹੀ ਪਾਕਿਸਤਾਨ ਬਣਨ ਤੋਂ ਪਹਿਲੇ ਸਾਡੇ ਵੱਡਿਆਂ ਵੀ ਨਹੀਂ ਕੀਤਾ। ਅੱਛਾ ਅੱਛਾ, ਠੀਕ ਹੈ। ਉਸ ਤੋਂ ਬਾਅਦ ਅਸੀਂ ਵੀ ਉਸੇ ਲਾਈਨ ਵਿੱਚ ਹੀ ਨਾ, ਫਿਰ ਜੋ ਸਾਡਾ ਕੋਈ ਪਿੱਛੇ ਸਮਝ ਲਓ ਅੱਜ ਤੋਂ 5-10 ਸਾਲ ਪਹਿਲੇ ਜਿਹੜੇ ਸਾਡੇ ਜੀ ਦੀ ਡੈਥ ਹੋਈ ਹੈ, ਉਹ ਫਿਰ ਅਸੀਂ ਉਸੇ ਸਿਸਟਮ ਵਿੱਚ ਉੱਥੇ ਉਹਨਾਂ ਦਾ ਦਫਨ ਦਾ ਕੰਮ ਸਾਰਾ ਕੀਤਾ। ਅੱਛਾ ਅੱਛਾ, ਠੀਕ ਹੈ। ਬਾਕੀ ਹੋਰ ਪ੍ਰੋਬਲਮ ਕੋਈ ਨਹੀਂ ਹੈ ਕੋਈ ਸੰਸਕਾਰ ਵੱਲੋਂ, ਕਿ ਜੇਕਰ ਅਸੀਂ ਕਰਨਾ ਹੋਵੇ ਕਿਸੇ ਲੋਕ ਨਹੀਂ, ਤੁਹਾਨੂੰ ਦਬਾਅ ਕੋਈ ਨਹੀਂ ਦਬਾਅ ਨਹੀਂ ਹੈਗਾ ਕੋਈ ਐਸੀ ਕੋਈ ਗੱਲ। ਤੇ ਉਹ ਕਿਵੇਂ ਤੁਸੀਂ ਦਫਨ ਕਰਦੇ ਹੋ? ਸਾਡੇ ਪਾਕਿਸਤਾਨੀ ਮੁਸਲਮਾਨ ਬੜੇ ਵੇਖਣਾ ਚਾਹੁੰਦੇ ਕਿ ਦਫਨ ਉਸ ਤਰ੍ਹਾਂ ਹੀ ਹੈ ਸਾਡਾ ਵੀ, ਜਿਸ ਤਰ੍ਹਾਂ ਸਮਝ ਲਓ ਜਨਾਜ਼ਾਗਾਹ ਦੇ ਵਿੱਚ ਡੈਡ ਬਾਡੀ ਲਿਜਾ ਕੇ ਉੱਥੇ ਅਸੀਂ ਆਪਣਾ ਜਿਹੜਾ ਮਜ਼ਹਬੀ ਰਸਮਾਤ ਨੇ ਪੂਰੀ ਕਰੀ ਦੀ, ਹਾਂਜੀ, ਕਰਕੇ ਤੇ ਉਹ ਬਾਡੀ ਜਿਹੜੀ ਹੈ ਉਹ ਜ਼ਮੀਨ ਦੇ ਹਵਾਲੇ ਕਰਦੇ ਜੀ। ਉਹ ਜਦੋਂ ਉਹਦੇ ਵਿੱਚ ਰੱਖਦੇ ਕੋਈ ਸ਼ਾਇਦ ਨਹੀਂ ਲਾਉਂਦੇ? ਮੈਂ ਸ਼ਾਇਦ ਨਮਕ ਉਹਦੇ ਚਫੇਰੇ ਜਿਹੜਾ ਨਾ ਰੱਖਦੇ ਨੇ। ਅੱਛਾ ਅੱਛਾ, ਹਾਂਜੀ, ਅੱਛਾ ਅੱਛਾ, ਉਹ ਇੱਕ ਰਸਮੋ ਰਿਵਾਜ ਬਣੀ। ਮੈਂ ਸੁਣਿਆ ਸੀ ਕਿ ਉਹ ਜਿਹੜਾ ਇੱਕ ਹਿੰਦੂ ਵੀਰ ਨੇ ਮੈਨੂੰ ਦੱਸਿਆ ਸੀ ਜਦੋਂ ਮੈਂ ਕੀਤਾ ਨਾ, ਉਹ ਕਹਿ ਰਿਹਾ ਸੀ ਕਿ ਅਸੀਂ ਨਮਕ ਜਿਹੜਾ ਲਾ ਕੇ ਰੱਖ ਦਿੰਦੇ ਨੇ ਨਾ, ਤੇ ਜਿਹਦੇ ਚਾਰਪਾਈ ਲੈ ਕੇ ਜਾਂਦੇ ਨੇ, ਉਹ ਸ਼ਾਇਦ ਉਹ ਜਿਹੜਾ ਉੱਥੇ ਗੋਰਖਾਨ ਹੁੰਦਾ ਯਾਨੀ ਉਹ ਜਿਹੜਾ, ਹਾਂਜੀ, ਉਹਨੂੰ ਦੇ ਦਿੰਦੇ ਨੇ, ਜਾਂ ਚਾਰਪਾਈ ਵਗੈਰਾ ਕਪੜਾ ਉਹਨੂੰ ਦੇ ਦਿੰਦੇ ਨੇ। ਬਿਲਕੁਲ ਇਸ ਤਰ੍ਹਾਂ। ਹਾਂਜੀ, ਨਮਕ ਮਤਲਬ ਉਹ ਬਾਡੀ ਨੂੰ ਨਹੀਂ ਲਾਉਂਦੇ, ਵੈਸੇ ਬਾਡੀ ਦੇ ਚਫੇਰੇ ਨਾਲ ਜਿਵੇਂ ਇੱਕ ਰਸਮਾਤ ਬਣੀ ਹੈ ਉਹ ਬਾਡੀ ਦੇ ਵਿੱਚ ਚਫੇਰੇ ਰੱਖਦੀ, ਜਿਵੇਂ ਅਸੀਂ ਦਫਨਾਉਂਦੇ ਹਾਂ ਜੀ, ਅਸੀਂ ਕਫਨ ਪਹਿਨਾਉਂਦੇ ਹਾਂ। ਜੀ ਜੀ, ਇਹ ਤੁਹਾਡੇ ਉਹ ਜਿਵੇਂ ਤੁਸੀਂ ਆਪਣੇ ਮਜ਼ਹਬ ਮੁਤਾਬਕ ਤੁਹਾਡੇ, ਹਾਂਜੀ, ਕਫਨ ਦਫਨ ਮੁਕੰਮਲ ਕਰਕੇ ਚਫੇਰੇ ਨਮਕ ਦੀ ਜਿਹੜੀ ਨਾ ਉਹ ਲੇਅਰ ਇੱਕ ਬਣ ਜਾਂਦੀ। ਅੱਛਾ ਅੱਛਾ, ਹਾਂਜੀ। ਤੇ ਜਿਹੜਾ ਇਹ ਚਾਰਪਾਈ ਬਿਲਕੁਲ ਨਿਊ ਲੈ ਕੇ ਜਾਂਦੇ? ਹਾਂਜੀ, ਨਵਾਂ ਕਪੜਾ, ਨਵੀਂ ਚਾਰਪਾਈ, ਸਾਰਾ ਕੁਝ। ਉਹ ਫਿਰ ਉਹ ਜਿਹੜਾ ਉੱਥੇ ਕਫਨ ਦਫਨ ਦਾ ਇੰਤਜ਼ਾਮ ਕਰਦਾ ਹੁੰਦਾ ਉਹ ਉਹਨੂੰ ਦੇ ਦੇ, ਸਾਰੇ ਉਹਨੂੰ ਦੇ ਦਿੰਦਾ। ਹਾਂਜੀ। ਅੱਛਾ ਅੱਛਾ, ਤੇ ਭਾਜੀ ਕੋਈ ਉਹ ਉੱਥੇ ਜਦੋਂ ਲੈ ਕੇ ਜਾਂਦੇ ਕੋਈ ਪੈਸੇ ਪੂਸੇ ਵੀ ਰੱਖਦੇ ਜਾਂ ਕੋਈ ਐਵੇਂ ਦਾ ਹੋਰ ਰਸਮ? ਨਹੀਂ, ਕੋਈ ਪੈਸੇ ਧੇਲੇ ਦਾ ਕੋਈ ਚੱਕਰ ਨਹੀਂ ਹੈ। ਅੱਛਾ ਅੱਛਾ, ਹਾਂਜੀ। ਭਾਜੀ ਤੁਸੀਂ ਇੰਨੀ ਦੇਰ ਦੇ ਰਹਿ ਰਹੇ, ਤਕਰੀਬਨ 77 ਜਾਂ 78 ਸਾਲ ਹੋ ਗਏ ਪਾਕਿਸਤਾਨ ਆਜ਼ਾਦ ਹੋਇਆ ਨੂੰ, ਪਾਰਟੀਸ਼ਨ ਹੋਈ ਨੂੰ ਜੀ ਜੀ। ਉਦੋਂ ਬਾਅਦ ਤੁਹਾਨੂੰ ਕਿਸੇ ਨੇ ਕਦੇ ਕਿਹਾ ਹੋਵੇ ਕਿ ਤੁਸੀਂ ਮੁਸਲਮਾਨ ਹੋ, ਜਾਂ ਤੁਹਾਨੂੰ ਉਂਝ ਧਮਕੀ ਨਾਲ ਲਾ ਲਓ, ਜਾਂ ਉਂਝ ਕਿਸੇ ਨੇ ਕੋਈ ਤੁਹਾਨੂੰ ਪਿਆਰ ਨਾਲ ਕਿਹਾ ਹੋਵੇ? ਨਹੀਂ, ਧਮਕੀ ਵੇਖੋ, ਧਮਕੀ ਨਾਲ ਸਾਨੂੰ ਅੱਜ ਤੱਕ ਕੋਈ ਨਹੀਂ, ਤੇ ਨਾ ਕੋਈ ਕਿਸੇ ਦੇ ਸਾਨੂੰ, ਕਿਉਂਕਿ ਗਵਰਨਮੈਂਟ ਦੀ ਵੀ ਪੂਰੀ ਸਪੋਰਟ ਹੈ। ਸਾਡੇ ਕੋਲ ਆਉਂਦੇ ਨੇ, ਪੁੱਛਦੇ ਨੇ ਕੋਈ ਤੰਗ ਕਰਦਾ ਹੈ ਜਾਂ ਮਸਲਾ ਮਸਾਇਲ ਹੈ ਤੇ ਸਾਨੂੰ ਦੱਸੋ, ਮਗਰ ਸਾਨੂੰ ਇਸ ਮਾਮਲੇ 'ਚ ਕੋਈ ਨਹੀਂ। ਅੱਜ ਤੱਕ ਬੜੇ ਪਿਆਰ ਮੁਹੱਬਤ ਨਾਲ ਜੀ ਸਾਡੇ ਨਾਲ ਮਿਲਦੇ ਜੁਲਦੇ ਨੇ,
ਤੇ ਧਮਕੀ ਵਾਲੀ ਕੋਈ ਗੱਲ ਇਸ਼ੂ ਦੀ ਗੱਲ ਨਹੀਂ ਹੋਈ ਨਹੀਂ ਕੋਈ ਇਸ਼ੂ ਨਹੀਂ ਵਹਾਂ ਵੇਖੋ ਲੱਗ ਹੀ ਹੈ ਇੱਕ ਚੀਜ਼ ਦਾਵਤਨਾਮਾ ਦਾਵਤਨਾਮਾ ਜਿਹੜਾ ਉਹ ਹਰ ਇੱਕ ਦਾ ਹੱਕ ਹੈ ਉਹ ਤਾਂ ਤੁਸੀਂ ਵੀ ਕਹਿ ਸਕਦੇ ਮੈਨੂੰ ਕਹਿ ਸਕਦੇ ਯਾਰ ਮਜ਼ਹਬ ਵਿੱਚ ਆ ਜਾ ਹਾਂਜੀ ਤੇ ਬਗੈਰ ਤਬਲੀਗ ਜਿਹੜੀ ਉਹ ਸਾਡੇ ਕੋਲ ਦੋ ਸੁਭਾਅ ਕਈ ਆਉਂਦੇ ਨੇ ਜੈਸੇ ਜਮਾਤਾਂ ਦੇ ਜੀ ਆਉਂਦੇ ਨੇ ਉਹ ਨਾ ਆਪਣਾ ਵੇਖੋ ਵਿਊ ਵਹਾਣਾ ਉਹਨਾਂ ਆਪਣੀ ਤਬਲੀਗ ਕਰਨੀ ਹੈ ਉਹ ਸੁਣਨਾ ਸਾਡਾ ਹੱਕ ਹੈ ਅੱਛਾ ਠੀਕ ਹੈ ਨਾ ਜੀ ਉਹ ਜਦੋਂ ਕਰਨ ਅਸੀਂ ਸੁਣਨੇ ਆ ਮਗਰ ਇਹ ਵੀ ਕਿ ਉਹਨਾਂ ਸਾਡੇ ਤੇ ਕੋਈ ਦਬਾਅ ਨਹੀਂ ਹੈ ਕਿ ਮਤਲਬ ਸਾਡੇ ਨਾਲ ਤੁਸੀਂ ਇਹ ਜ਼ਰੂਰੀ ਮਾਮਲਾਤ ਵਿੱਚ ਤੁਸੀਂ ਸ਼ਿਫਟ ਹੋਵੋ ਹਾਂ ਉਹ ਕੋਈ ਸਾਡੇ ਤੇ ਦਬਾਅ ਨਹੀਂ ਹੈਗਾ ਬਾਕੀ ਬਿਹਤਰੀਨ ਹੈ ਕੋਈ ਭਾਜੀ ਜਦੋਂ ਕੋਈ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਜਿਵੇਂ ਬਿਲਕੁਲ ਸਾਰਿਆਂ ਨਾਲ ਬਿਲਕੁਲ ਥਾਣੇ ਜਾਣਾ ਜਾਂ ਹੋਰ ਕਿਤੇ ਤੁਹਾਨੂੰ ਹਕੂਮਤ ਵੱਲੋਂ ਕੋਈ ਜਦੋਂ ਤੁਸੀਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਤੇ ਤੁਹਾਨੂੰ ਕਮਿਊਨਿਟੀ ਸਮਝ ਕੇ ਤੁਹਾਨੂੰ ਤਤਕਾਰਿਆ ਜਾਂਦਾ ਜਾਂ ਤੁਹਾਡੀ ਵੀ ਸੁਣਵਾਈ ਸਹੀ ਹੁੰਦੀ ਗੱਲਾਂ ਸੁਣਦੇ ਜਿਵੇਂ ਮੁਸਲਮਾਨ ਸਾਰੇ ਨਹੀਂ ਉਹ ਕਾਨੂੰਨ ਦੇ ਮੁਤਾਬਕ ਦੇਖੋ ਜਿਹੜਾ ਵੀ ਕੰਮ ਹੈ ਉਹ ਸਾਡਾ ਬਿਲਕੁਲ ਲੀਗਲ ਅੱਛੇ ਤਰੀਕੇ ਨਾਲ ਹੁੰਦਾ ਹੈ ਉਹ ਸਾਨੂੰ ਕੋਈ ਨਹੀਂ ਮਤਲਬ ਕੋਈ ਪ੍ਰੋਬਲਮ ਨਹੀਂ ਕਿ ਮਤਲਬ ਜ਼ਰੂਰੀ ਵਈ ਹੈ ਤੁਸੀਂ ਹਿੰਦੂ ਕਮਿਊਨਿਟੀ ਦੇ ਬੰਦੇ ਹੋ ਤੁਸੀਂ ਇੱਕ ਸਾਈਡ ਤੇ ਹੋ ਜਾਓ ਤੁਹਾਨੂੰ ਇਹ ਚੀਜ਼ ਜਿਹੜੀ ਹੈ ਤੁਹਾਡੀ ਲੇਟ ਹੋਣੀ ਹੈ ਤੁਸੀਂ ਤੁਹਾਡਾ ਕੰਮ ਬਾਅਦ ਵਿੱਚ ਕਰਨਾ ਹੈ ਉਹ ਜੋ ਲੀਗਲ ਪ੍ਰੋਸੈਸ ਹੈ ਉਹ ਸਾਰਿਆਂ ਦਾ ਸਾਂਝਾ ਹੈ ਇੱਕ ਜੈਸਾ ਯਾਨੀ ਕਈ ਦਫਾ ਹੁੰਦਾ ਨਾ ਕਿ ਉਹਨਾਂ ਜ਼ਿਹਨ ਚ ਨਹੀਂ ਹੁੰਦਾ ਕਿ ਯਾਰ ਇਹ ਕਿਹੜੇ ਮੇਰੇ ਧਰਮ ਦਾ ਇਹ ਕਿਹੜਾ ਮੁਸਲਮਾਨ ਹੈ ਹਾਂਜੀ ਹਿੰਦੂ ਹੈ ਕਿ ਇਹਨੂੰ ਮੈਂ ਉਹ ਨਾ ਦਵਾਂ ਯਾਨੀ ਐਸਾ ਕੋਈ ਨਹੀਂ ਐਸਾ ਕੋਈ ਇਸ਼ੂ ਨਹੀਂ ਕਿਉਂਕਿ ਵੇਖੋ ਉਹ ਗਵਰਨਮੈਂਟ ਦੇ ਕੰਮ ਨੇ ਉਹਨਾਂ ਦੇ ਜੋ ਪ੍ਰੋਸੈਸ ਚੀਜ਼ ਦਾ ਕੰਮ ਹੈ ਉਹ ਤੇ ਪ੍ਰੋਸੈਸ ਦੇ ਮੁਤਾਬਕ ਹੀ ਹੋਣਾ ਉਹਦੇ ਵਿੱਚ ਤੇ ਕੋਈ ਹਿੰਦੂ ਮੁਸਲਮਾਨ ਈਸਾਈ ਵਾਲਾ ਤਾਂ ਕੋਈ ਚੱਕਰ ਨਹੀਂ ਹੈਗਾ ਹਾਂਜੀ ਉਹਦੇ ਵਿੱਚ ਤੇ ਸਾਰਾ ਬਰਾਬਰ ਸਾਰੇ ਸਾਂਝੇ ਇੱਕ ਜੈਸੇ ਆਪਣੇ ਰਿਸ਼ਤੇਦਾਰਾਂ ਚ ਤੁਹਾਡੇ ਚ ਕੋਈ ਸਰਕਾਰੀ ਨੌਕਰੀ ਤੇ ਹੈ ਹਾਂਜੀ ਸਰਕਾਰੀ ਜੋਬਾਂ ਤੇ ਲੱਗੇ ਨੇ ਮੇਰੇ ਬ੍ਰਦਰ ਨੇ ਲਾ ਨੇ ਉਹ ਸਮਝ ਲੋ ਕੇ ਲੱਗੇ ਨੇ ਕੋਈ ਵਾਪਡਾ ਵਿੱਚ ਨੇ ਨਰੇਸ਼ ਹਾਂਜੀ ਨਰੇਸ਼ ਲਾਲਾ ਨਰੇਸ਼ ਹਾਂਜੀ ਤੇ ਉਸ ਤੋਂ ਬਾਅਦ ਰਕੇਸ਼ ਦੋ ਭਾਈਏ ਨੇ ਅੱਛਾ ਉਸ ਤੋਂ ਬਾਅਦ ਉਹਨਾਂ ਦੇ ਅੱਗੋਂ ਕਜ਼ਨ ਨੇ ਉਹ ਵੀ ਕੋਈ ਵਾਪਡਾ ਚ ਨੇ ਸੈਸ਼ਨ ਕੋਰਟ ਚ ਕੋਈ ਐਜੂਕੇਸ਼ਨ ਦੇ ਵਿੱਚ ਸਾਡੇ ਮਾਸੀ ਦੇ ਬੇਟੇ ਨੇ ਐਜੂਕੇਸ਼ਨ ਵਿੱਚ ਲੱਗੇ ਨੇ ਅੱਛਾ ਹਾਂਜੀ ਇੱਕ ਐਕਸਾਈਜ਼ ਇੰਸਪੈਕਟਰ ਲੱਗਾ ਹੋਇਆ ਮਾਸੀ ਦਾ ਬੇਟਾ ਉਹ ਇਸ ਤਰ੍ਹਾਂ ਕਰਕੇ ਸਾਰੇ ਵਿੱਚ ਹੈ ਨੇ ਗਵਰਨਮੈਂਟ ਦੀ ਜੋਬਾਂ ਚ ਸਹੀ ਸਾਰਿਆਂ ਤੋਂ ਮਿਲ ਵੀ ਨਹੀਂ ਸਕਦੇ ਜਿਵੇਂ ਹੁਣ ਮੁਸਲਮਾਨ ਇੰਨੇ ਨੇ ਪੜੇ ਨੇ ਮੁੰਡੇ ਉਹ ਨਹੀਂ ਲੱਗਣ ਦੇ ਨਹੀਂ ਗਵਰਨਮੈਂਟ ਦਿੰਦੀ ਹੈ ਜਿੰਨੀਆਂ ਜੋਬਾਂ ਹੋਣੀਆਂ ਕੋਟੇ ਹਿਸਾਬ ਨਾਲ ਮਿਲਣ ਕੋਟੇ ਚ ਦੇ ਰਹੀ ਹੈ ਗਵਰਨਮੈਂਟ ਕਈ ਸੀਟਾਂ ਜਿਹੜੀਆਂ ਨੇ ਫਿਰ ਉਹ ਮਿਲਦੀਆਂ ਨੇ ਇਹ ਬੱਚੇ ਜਿਹੜੇ ਨੇ ਸਾਡੇ ਬ੍ਰਦਰ ਲਾ ਮੇਰੇ ਜਿਹੜੇ ਨੇ ਵੀ ਕੋਟੇ ਚ ਹੀ ਲੱਗੇ ਸਨ ਅੱਛਾ ਹਾਂਜੀ ਤੇ ਸਹੂਲਤਾਂ ਤੇ ਵੇਖੋ ਫਿਰ ਸਾਰਿਆਂ ਵਾਸਤੇ ਸਾਂਝੀ ਹੀ ਦਿੰਦੀ ਗਵਰਨਮੈਂਟ ਫੌਤਗੀ ਹੁੰਦੀ ਹੈ ਉਹ ਪੂਰਾ ਹੋ ਜਾਂਦਾ ਜਿਵੇਂ ਉਹ ਇੰਡੀਅਨ ਜ਼ਬਾਨ ਕਹਿੰਦੇ ਉਹ ਪੂਰਾ ਹੋ ਗਿਆ ਅਸੀਂ ਕਹਿੰਦੇ ਮਰ ਗਿਆ ਡੈਥ ਹੋ ਗਿਆ ਤੇ ਜਦੋਂ ਉਦੋਂ ਹੁੰਦੀ ਹੈ ਅਫਸੋਸ ਵਾਸਤੇ ਮੁਸਲਮਾਨ ਤੁਹਾਨੂੰ ਕਹਿੰਦੇ ਯਾਰ ਅੱਲਾਹ ਦਾ ਕਮੀਆਂ ਕੋ ਆਣ ਕੇ ਪਾਉਂਦੇ ਨੇ ਹਾਂਜੀ ਬਿਲਕੁਲ ਜਿਸ ਤਰ੍ਹਾਂ ਪੂਰਾ ਜਿਸ ਤਰ੍ਹਾਂ ਕੋ 3 ਦਿਨ ਵਾਸਤੇ ਡੈਥ ਹੋਈ ਆ ਤੇ ਬੈਠਦੇ ਨੇ ਉਹ ਇਸ ਤਰ੍ਹਾਂ ਫਿਰ ਸਾਡੇ ਕੋਲ ਵੀ ਜੋ ਲੋਕ ਅਫਸੋਸ ਵਾਸਤੇ ਸਾਰੇ ਆਉਂਦੇ ਨੇ ਤੇ ਤੁਸੀਂ ਅਸੀਂ ਜਾਈਦਾ ਅੱਛਾ ਅਸੀਂ ਵੀ ਜਾਂਦੇ ਆ ਅਸੀਂ ਗਮੀ ਖੁਸ਼ੀ ਸਾਂਝੀ ਹੈ ਹਾਂਜੀ ਸਾਰਿਆਂ ਦੇ ਕੋਲ ਮਤਲਬ ਜੇ ਕੋਈ ਡੈਥ ਹੋ ਜਾਂਦੀ ਹੈ ਸਾਡੇ ਪਿੱਛੇ ਬਾਈ ਪਿੰਡ ਦੇ ਵਿੱਚ ਅਗਰ ਜੇ ਕੋਈ ਹੋ ਜਾਏ ਫਿਰ ਉੱਥੇ ਵੀ ਜਾਣਾ ਆਣਾ ਹੁੰਦਾ ਹੈ ਫਿਰ ਸਾਰੇ ਭੈਣ ਭਾਈਆਂ ਦੇ ਕੋਲ ਸਹੀ ਅੱਛੇ ਤਰੀਕੇ ਨਾਲ ਬਹਿ ਕੇ ਫਿਰ ਦੇਖੋ ਮਰਨ ਜੀਨ ਤੇ ਸਾਂਝਾ ਨਾ ਸਭ ਦੇ ਨਾਲ ਬਿਲਕੁਲ ਹਾਂ ਤੇ ਉਹ ਫਿਰ ਦੁੱਖ ਤਕਲੀਫ ਜਿਹੜੀ ਉਹਦੇ ਚ ਭੈਣ ਭਾਈਆਂ ਦਾ ਪਤਾ ਲੱਗਦਾ ਸਾਰੇ ਆਣ ਜਾਣ ਸਭ ਦਾ ਹੈ ਹਾਂਜੀ ਮਤਲਬ ਸਹੀ ਆਪਣੇ ਯਾਰ ਦੋਸਤ ਵੀ ਵਿੱਚ ਸ਼ਾਮਲ ਹੋ ਜਾਂਦੇ ਜੀ ਹਾਂ ਕੋਈ ਫੌਤਗੀ ਵਿੱਚ ਵੀ ਆਪਣੇ ਹਾਂਜੀ ਫੌਤਗੀ ਵਿੱਚ ਸ਼ਾਦੀ ਵਿਆਹ ਚ ਸਾਰੇ ਸਾਂਝੇ ਨਾਲ ਮਿਲਦੇ ਨੇ ਅੱਛਾ ਭਾਜੀ ਥੋੜਾ ਸਾਡੇ ਵੇਖਣ ਵਾਲਿਆਂ ਨੂੰ ਕਈਆਂ ਨੂੰ ਪਤਾ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਜੀ ਤੁਹਾਡੇ ਤਿਉਹਾਰ ਕਿਹੜੇ ਆਉਂਦੇ ਨੇ ਤਿਉਹਾਰ ਸਾਡੇ ਹੋਲੀ ਦੀਵਾਲੀ ਦੁਸਹਿਰਾ ਸਾਰੇ ਤਿਉਹਾਰ ਆਉਂਦੇ ਨੇ ਇੱਥੇ ਫਿਰ ਉਹ ਘਰ ਵਿੱਚ ਹੀ ਆਪਣਾ ਮਹਦੂਦ ਹੱਦ ਤੱਕ ਹੀ ਕਰ ਲਈਦਾ ਆਪਣੇ ਘਰਾਂ 'ਚ ਖੁਸ਼ੀ ਮਨਾ ਲਈਦੀ ਅੱਛਾ ਹਾਂਜੀ ਨਹੀਂ ਆਪਣੇ ਘਰ 'ਚ ਕਰਦੇ ਮਿਸਾਲ ਦੋ ਛੱਤ ਤੇ ਤੁਸੀਂ ਚਿਰਾਗਾ ਕਰਨਾ ਚਾਹੋ ਜਾਂ ਕੋਈ ਨਾਰ ਬੱਚੇ ਕੋਈ ਹਾਂਜੀ ਘਰ ਹੀ ਕਰਦੇ ਵੰਡਦੇ ਨੇ ਕਹਿੰਦੇ ਤੁਸੀਂ ਕੋਈ ਪ੍ਰੋਬਲਮ ਨਹੀਂ ਮੈਂ ਨਾ ਸਾਨੂੰ ਕਿਸੇ ਨੂੰ ਪਤਾ ਲੱਗੇ ਤੇ ਉਹ ਆਂਦੇ ਨੇ ਤੁਹਾਨੂੰ ਤੁਸੀਂ ਇਨਵਾਈਟ ਕਰੋ ਵਿਖਾਓ ਵੀ ਕਿਵੇਂ ਕਰਦੇ ਮਗਰ ਇਹ ਵੀ ਕਿ ਅਸੀਂ ਫਿਰ ਉਹ ਜਰਾ ਛੋਟੀਆਂ ਫੈਮਲੀਆਂ ਨੇ ਬੱਚੇ ਛੋਟੇ ਨੇ ਫਿਰ ਉਹ ਜ਼ਿਆਦਾ ਵੱਡੇ ਹਿਸਾਬ ਨਾਲ ਨਹੀਂ ਕਰ ਸਕਦੇ ਤੇ ਉਹ ਫਿਰ ਘਰ ਹੀ ਛੋਟਾ ਜਿਹਾ ਇੱਕ ਛੋਟੇ ਜਿਹੇ ਸਮਝ ਸੈਲੀਬ੍ਰੇਟ ਕਰ ਲਈਦਾ ਕਿ ਤਿਉਹਾਰ ਹੈ ਅੱਛਾ ਭਾਜੀ ਮੁਸਲਮਾਨਾਂ ਦੇ ਰੋਜ਼ੇ ਆਉਂਦੇ ਨੇ ਤੁਹਾਡੀ ਮਾਸ਼ਾਅੱਲਾ ਦੁਕਾਨ ਹੈ ਹਾਂਜੀ ਤੇ ਉਦੋਂ ਥੋੜਾ ਦੱਸੋ ਕਿਵੇਂ ਦਾ ਹੁੰਦਾ ਇੱਥੇ ਮਾਹੌਲ ਸਾਰਾ ਰਮਜ਼ਾਨ ਹੁੰਦਾ ਸਾਰੇ ਕੋਈ ਆਪਣੇ ਯਾਰ ਕੋ ਆ ਰਿਹਾ ਕੋਈ ਜਾ ਰਿਹਾ ਹਾਂਜੀ ਤੇ ਜਦੋਂ ਈਦ ਪੜ੍ਹਦੇ ਨੇ ਫਿਰ ਆਉਂਦੇ ਤੁਹਾਨੂੰ ਈਦ ਮਿਲਦੇ ਨੇ ਸਾਰੇ ਮਿਲਦੇ ਨੇ ਅਸੀਂ ਆਪ ਖੁਦ ਦੋਸਤ ਭਾਵ ਨੇ ਫਿਰ ਜਾ ਕੇ ਉਹਨਾਂ ਨਾਲ ਵੀ ਮਿਲੀਦਾ ਤੇ ਵੇਖੋ ਇਹ ਤੇ ਬੜੀ ਅੱਛੀ ਗੱਲ ਹੈ ਨਾ ਕਿ ਖੁਸ਼ੀਆਂ ਦੇ ਦਿਨ ਹੁੰਦੇ ਨੇ ਫਿਰ ਸਾਰੇ ਰਲ ਮਿਲ ਕੇ ਇੱਕ ਦੂਸਰੇ ਨੂੰ ਜਿਹੜਾ ਉਹ ਖੁਸ਼ੀ ਵੰਡ ਨਾਲ ਚੱਲਦੇ ਨੇ
ਤੇ ਬਾਕੀ ਇਹ ਵੇ ਕਿ ਰੋਜ਼ੇ ਜਦੋਂ ਆਉਂਦੇ ਨੇ, ਰੋਜ਼ਿਆਂ ਦੇ ਵਿੱਚ ਸਾਰੇ ਵੇਖੋ ਇhtਰਾਮ ਵਾਲਾ ਦਿਨ ਹੁੰਦੇ ਨੇ, ਤੇ ਉਹਨਾਂ ਦੇ ਵਿੱਚ ਫਿਰ ਅਸੀਂ ਉਹਨਾਂ ਦੇ ਨਾਲ ਪੂਰੇ ਸ਼ਰੀਕ ਹੋਈਦਾ। ਵੇਖੋ ਸਾਰੀ ਉਮਰ ਇੱਥੇ ਕੱਢੀ ਹੈ, ਜ਼ਾਹਰ ਹੈ ਜਿਹੜਾ ਕੋਈ ਭੈਣ ਭਾਈ ਹੈ, ਜੇ ਕੋਈ ਖੁਸ਼ੀ ਗਮੀ ਹੋਵੇ ਫਿਰ ਉਹਦੇ ਤੇ ਪਹੁੰਚਦੇ ਨੇ, ਇੱਕ ਦੂਸਰੇ ਨੂੰ ਮਿਲਦੇ ਨੇ, ਜੇ ਗਮੀ ਤੇ ਪੜਦੇ ਨੇ ਫਿਰ ਖੁਸ਼ੀ ਤੇ ਵੀ ਪਹੁੰਚਦੇ ਨੇ। ਅੱਛਾ ਵਿਜੇ ਭਾਜੀ, ਇਹ ਕੋਈ ਨਿਸ਼ਾਨੀ ਵੀ ਹਿੰਦੂਆਂ ਦੀ ਉਹ ਕਈਆਂ ਉਹ ਕੀ ਉਹ ਪਾਈ ਹੁੰਦੀ ਡੋਰੀ ਜੀ ਉਹ ਡੋਰੀਆਂ ਜਿਵੇਂ ਸਾਡੇ ਮੁਸਲਮਾਨਾਂ ਵਿੱਚ ਹੁੰਦੇ ਨੇ, ਅਸੀਂ ਹੁੰਦੇ ਆ ਦਿਓਬੰਦੀ, ਬਰੇਲਵੀ, ਹਾਂਜੀ ਕੋਈ ਫਿਰਕਾ ਜਾਂ ਕੀ ਹੈ? ਨਹੀਂ, ਫਿਰਕੇ ਕੋ ਨਹੀਂ ਹੈ, ਬਸ ਆਪਣੇ ਜ਼ਿਹਨ ਦੇ ਮੁਤਾਬਕ ਹੀ ਲੋਕਾਂ ਬਣਾਏ ਨੇ। ਉਹ ਪਤਾ ਜੰਦੂ ਕਹਿੰਦੇ ਕੀ ਹੁੰਦੀ ਕੋ ਪਾਈ ਹੁੰਦੀ ਉਹ ਜੰਦੂ ਪਾਉਂਦੇ ਨੇ ਉਹ ਜੀ ਆ, ਕੁਛ ਹੈ ਨਾਲ ਦੇ ਨਾਲ ਧਾਗਾ ਪਾ ਕੇ ਨਾ ਧਾਗਾ ਪਾਉਂਦੇ ਨੇ। ਹਾਂਜੀ, ਮੈਂ ਸ਼ਾਇਦ ਉਹ ਜਿਵੇਂ ਤੁਹਾਡੇ ਪੰਡਤ ਹੋ ਗਏ ਜਾਂ ਕੋਈ ਬਾਹਮਣ ਜਾਂ ਮਖਸੂਸ ਬੰਦੇ ਜਿਹੜੇ ਨੂੰ ਕਰ ਲੈਂਦੇ, ਮਗਰ ਇਹ ਕਿ ਕਈ ਰੱਖੜੀ ਤੇ ਜਿਵੇਂ ਇੱਕ ਭੈਣਾ ਭਰਾ ਨੂੰ ਬੰਨਦੀਆਂ ਨੇ। ਆਹੋ ਤੇ ਉਹ ਵੀ ਤੁਹਾਡੇ ਚ ਹੈ? ਹਾਂਜੀ, ਅੱਛਾ। ਉਹ ਰੱਖੜੀ ਦਾ ਤਿਉਹਾਰ ਆਉਂਦਾ, ਫਿਰ ਉਹਦੇ ਤੇ ਭੈਣਾਂ ਜਿਹੜੇ ਉਹ ਭਾਈਆਂ ਨੂੰ ਉਹਨਾਂ ਦੀ ਲੰਮੀ ਉਮਰ ਵਾਸਤੇ ਧਾਗਾ ਬੰਨਦੀਆਂ ਨੇ। ਉਹ ਇਸ ਤਰ੍ਹਾਂ ਜਿਹੜੇ ਛੋਟੇ ਹੁੰਦੇ ਨਾ, ਸਮਝ ਲਓ ਕਿ ਫੈਸਟੀਵਲ ਨਿੱਕੇ ਬਣ ਜਾਂਦੇ ਨੇ ਸੈਲੀਬ੍ਰੇਟ ਕਰਨ ਵਾਸਤੇ, ਉਹ ਫਿਰ ਨਿਜ਼ਾਮ ਸਾਰਾ ਬਣਿਆ, ਉਹ ਧਾਗੇ ਭੈਣ ਜਿਹੜੀ ਉਹ ਭਰਾ ਵਾਸਤੇ ਬੰਨ ਦਿੰਦੀ ਹੈ ਕਿ ਉਹਦੀ ਉਮਰ ਲੰਮੀ ਹੋਵੇ, ਦੁਆ ਇੱਕ ਕੀਤੀ ਹੁੰਦੀ। ਇਸ ਤਰ੍ਹਾਂ ਹੀ ਉਹ ਧਾਗੇ ਵਗੈਰਾ ਜਿਹੜੇ ਨੇ ਉਹ ਵੇਖੋ ਮੰਦਰਾਂ ਚੋਂ ਕੋਈ ਜਾਏ ਤਾਂ ਮੰਦਿਰ ਚੋਂ ਫਿਰ ਬੰਨ ਲੈਂਦੇ ਨੇ, ਉਹ ਇਸ ਤਰ੍ਹਾਂ ਚੱਲਦਾ। ਅੱਛਾ। ਆਪਣਾ ਜੋ ਗੁਰਪੁਰਬ ਵਗੈਰਾ ਆਉਂਦੇ ਨੇ, ਫਿਰ ਤੁਸੀਂ ਕਿੱਥੇ ਜਾਂਦੇ? ਅਸੀਂ ਜਨਮ ਸਥਾਨ ਗੁਰੂ ਨਾਨਕ ਜੀ ਦੇ ਘਰ ਨਨਕਾਣਾ ਸਾਹਿਬ ਜਾਈਦਾ। ਹੋਲੀ ਦੀਵਾਲੀ ਤੇ ਕਦੀ ਮੰਦਰਾਂ 'ਚ ਗਿਆ ਵੱਡਾ ਜਿਵੇਂ ਉੱਥੇ ਹੋ ਗਿਆ? ਨਹੀਂ, ਉਹ ਇੰਨਾ ਅਸਲ ਵਿੱਚ ਨਹੀਂ ਪਹੁੰਚਿਆ ਗਿਆ, ਕਿਉਂਕਿ ਨਹੀਂ ਟਾਈਮ ਤੋਂ ਇਲਾਵਾ ਵੀ ਅਸਲ ਵਿੱਚ ਜਾਣਾ ਹੋਵੇ ਤੇ ਬੰਦਾ ਹਰ ਜਗ੍ਹਾ ਤੇ ਪਹੁੰਚ ਜਾਂਦਾ। ਅਸਲ ਵਿੱਚ ਫੈਮਲੀਆਂ ਛੋਟੀਆਂ, ਬੱਚੇ ਨੇ ਛੋਟੇ, ਉਹ ਇਸ ਵਜ੍ਹਾ ਤੋਂ ਇੱਥੋਂ ਸਫ਼ਰ ਅੱਗੇ ਦਾ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਮਗਰ ਇਹ ਵੀ ਕਿ ਘਰ ਦੇ ਵਿੱਚ ਜਿਹੜਾ ਮਹਦੂਦ ਜਿਹੜਾ ਹੁੰਦਾ ਨਾ ਕੰਮ, ਉਹ ਅਸੀਂ ਘਰ ਵਿੱਚ ਹੀ ਕਵਰ ਕਰ ਲਈਏ। ਅੱਛਾ। ਹਾਂਜੀ ਭਾਜੀ, ਆਪਣੇ ਰਿਸ਼ਤੇਦਾਰ ਉਧਰ ਨੇ, ਦਿਲ ਤੇ ਕਰਦਾ ਨਾ ਮਿਲਣ ਨੂੰ, ਕਦੀ ਗਏ ਤੁਸੀਂ ਜਾਂ ਉਹ ਤੁਹਾਡੇ ਕੋਲ ਮਿਲਣ ਆਏ? ਹਾਂਜੀ, ਮੈਂ ਨਾ 2000 ਕੀ ਪ੍ਰੋਬਲਮ ਆਉਂਦੀ ਹੈ ਥੋੜੀ 2014 ਚ ਅਸੀਂ ਗਏ ਸਾਂ ਇੰਡੀਆ। ਅੱਛਾ। ਉੱਥੇ ਫੇਰ ਟੁਰ ਕੇ ਆਏ ਸਾਂ, ਯਾਤਰਾ ਦੇ ਵੀਜ਼ੇ ਤੇ ਗਏ ਸਾਂ, ਹਰਿਦੁਆਰ ਗਏ ਸਾਂ। ਅੱਛਾ। ਉੱਥੇ ਯਾਤਰਾ ਕੀਤੀ ਸੀ, ਯਾਤਰਾ ਕਰਕੇ ਗੰਗਾ ਇਸ਼ਨਾਨ ਕਰਕੇ ਆਏ ਸਾਂ। ਅੱਛਾ। ਤੇ ਉਸ ਤੋਂ ਬਾਅਦ ਵੀਜ਼ਾ ਪ੍ਰੋਬਲਮ ਜਿਹੜੀਆਂ ਨੇ, ਉਹ ਵੀਜ਼ਾ ਪ੍ਰੋਬਲਮ ਤੇ ਵੇਖੋ ਗਵਰਨਮੈਂਟ ਇਸ਼ੂ ਨੇ ਸਾਰੇ ਇੱਕ ਦੂਸਰੇ ਦੇ ਨਾਲ, ਉਹਦੀ ਵਜ੍ਹਾ ਤੋਂ ਕੋਈ ਲੇਟ ਕਵੇਲ ਹੋ ਜਾ। ਮਗਰ ਇਹ ਵੀ ਕਿ ਪਾਕਿਸਤਾਨ ਵੱਲੋਂ ਤੇ ਮਿਲ ਹੀ ਜਾਂਦਾ, ਉਧਰੋਂ ਮਿਲ ਜਾਂਦਾ ਵੀਜ਼ਾ, ਮਗਰ ਇਹ ਵੀ ਕਿ ਥੋੜਾ ਲੇਟ ਕਵੇਲ ਹੋ ਜਾਂਦੀ ਹੈ। ਤੇ ਲੀਗਲ ਪ੍ਰੋਸੈਸ ਕਰੀਏ ਤੇ ਹਰ ਮੁਲਕ ਦਿੰਦਾ, ਉਹਦੇ ਚ ਬੰਦੇ ਦਾ ਕਰੈਕਟਰ ਕਲੀਅਰ ਹੋਣਾ ਚਾਹੀਦਾ। ਹਾਂ, ਬਾਕੀ ਠੀਕ ਹੈ, ਹੁਣ ਵੀ ਅਪਲਾਈ ਕੀਤਾ, ਜੇ ਅਗਰ ਗੁਰੂ ਮਹਾਰਾਜ ਨੂੰ ਮਨਜ਼ੂਰ ਹੋਇਆ ਤੇ ਹਾਂਜੀ ਉਂਝ ਫੋਨਾਂ ਤੇ ਰਾਬਤਾ ਹੋ ਜਾਂਦਾ। ਹਾਂਜੀ, ਫੋਨਾਂ ਤੇ ਰਾਬਤਾ ਹੋ ਜਾਂਦਾ, ਭੈਣਾਂ ਭਾਈਆਂ ਨਾਲ, ਜਿਹੜੇ ਤਾਏ ਦੀ ਫੈਮਿਲੀ ਉਹਨਾਂ ਨਾਲ ਹੋ ਜਾਂਦਾ, ਹੋਰ ਈਜ਼ੀ ਹੋ ਜਾਂਦਾ, ਕੋਈ ਪ੍ਰੋਬਲਮ ਨਹੀਂ ਐ। ਭਾਜੀ ਜੀ 14 ਅਗਸਤ ਦੀ, ਹਾਂਜੀ, ਕਿਵੇਂ ਦੀ ਮਨਾਉਂਦੇ ਬੱਚੇ? 14 ਅਗਸਤ ਬੜੇ ਅੱਛੇ ਤਰੀਕੇ ਨਾਲ ਮਨਾਉਂਦੇ। ਵੇਖੋ ਜੀ, ਆਜ਼ਾਦ ਮੁਲਕ ਜਿਸ ਜਿਹੜੇ ਮੁਲਕ ਕੋਈ ਵੀ ਆਜ਼ਾਦ ਮੁਲਕ ਜਦੋਂ ਹੁੰਦਾ, ਉਹਦੀ ਖੁਸ਼ੀ ਤੇ ਫਿਰ ਹੁੰਦੀ ਹੈ। ਤੇ ਬੱਚੇ ਨੇ ਉਹ ਬੜੇ ਅੱਛੇ ਤਰੀਕੇ ਨਾਲ ਉਹ ਵੀ ਫਿਰ ਮਨਾਉਂਦੇ ਨੇ, ਝੰਡੀਆਂ ਛੱਤਾਂ ਤੇ ਵੀ ਲਾਉਂਦੇ ਨੇ, ਝੰਡੀਆਂ ਦੇ ਬੰਡਲ ਲਿਆ ਕੇ, ਤੇ ਉਹ ਬੜੇ ਅੱਛੇ ਬਿਹਤਰੀਨ ਤਰੀਕੇ ਨਾਲ ਸਾਰੇ ਸੈਲੀਬ੍ਰੇਟ ਪੂਰਾ ਕਰੇ, ਸਾਰੇ ਧਰਮ ਇਕੱਠੇ ਜਿਵੇਂ ਕਰਦੇ। ਹਾਂਜੀ, ਬਿਲਕੁਲ ਇਸ ਤਰ੍ਹਾਂ। ਅੱਛਾ ਭਾਜੀ, ਹੋਰ ਕੋਈ ਸ਼ਿਕਵਾ ਸ਼ਿਕਾਇਤ? ਕੋਈ ਨਹੀਂ, ਕੋਈ ਸ਼ਿਕਵਾ ਸ਼ਿਕਾਇਤ ਨਹੀਂ। ਸਾਰੇ ਤੋਂ ਮੁਸਲਮਾਨਾਂ ਦਾ ਕੋਈ ਹੋਵੇ ਯਾਰ? ਨਹੀਂ, ਕੋਈ ਨਹੀਂ ਹੈ, ਸਾਰੇ ਸਾਡੇ ਭਾਈ ਨੇ, ਅੱਛੇ ਤਰੀਕੇ ਨਾਲ ਜ਼ਿੰਦਗੀ ਦੇਣਾ ਚਾਹੋ ਆਪਣੇ ਹਿੰਦੂ ਵੀਰਾਂ ਨੂੰ। ਵੇਖੋ ਸਾਨੂੰ ਬੜੇ ਨਾ ਉਧਰੋਂ ਕਹਿੰਦੇ ਕਰਦੇ ਨੇ ਯਾਰ, ਲੱਭ ਉਹਨੂੰ ਵੇਖਣਾ ਚਾਹੁੰਦੇ ਨੇ ਪਾਕਿਸਤਾਨ ਵਿੱਚ ਜਿਹੜੇ ਹਿੰਦੂ ਰਹਿ ਰਹੇ ਨੇ, ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ, ਉਹਨੂੰ ਕੀ ਦਿੱਕਤ ਪਰੇਸ਼ਾਨੀ ਆਉਂਦੀ, ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰਦੇ ਪਏ ਨੇ, ਇਹ ਵੇਖਣਾ ਚਾਹੁੰਦੇ ਨੇ। ਇਸ ਤੋਂ ਫਿਰ ਤੁਹਾਨੂੰ ਲੱਭ ਅਸੀਂ ਜੀ ਵੇਖੋ ਇੱਥੇ ਤੇ ਬੜੇ ਖੁਸ਼ੀ ਨਾਲ ਤੇ ਬੜੇ ਅੱਛੇ ਤਰੀਕੇ ਨਾਲ ਜ਼ਿੰਦਗੀ ਗੁਜ਼ਾਰ ਰਹੇ ਹਾਂ, ਤੇ ਉਹਨਾਂ ਨੂੰ ਵੀ ਅਸੀਂ ਕਹਾਂਗੇ ਕਿ ਤੁਸੀਂ ਇਸ ਕੰਮ ਨੂੰ ਜਿਹੜਾ ਨਾ ਜ਼ਿਹਨ 'ਚ ਨਾ ਬਿਠਾਓ ਕਿ ਪਾਕਿਸਤਾਨ ਜਿਹੜਾ ਨਾ ਕੋਈ ਦਹਿਸ਼ਤਗਰਦ ਮੁਲਕ ਹੈ। ਤੁਸੀਂ ਇਹਦੇ ਵਿੱਚ ਆਓ, ਇੱਥੇ ਆਓਗੇ ਤੇ ਤੁਹਾਡੇ ਵੇਖਿਆ ਕਿੰਨਾ ਪਿਆਰ ਮਿਲਦਾ ਤੁਹਾਨੂੰ। ਤੇ ਬਕਾਇਆ ਛੋਟੇ ਮੋਟੇ ਇਸ਼ੂ ਜਿਹੜੇ ਹੁੰਦੇ ਨੇ, ਉਹ ਤੇ ਹਰ ਜਗ੍ਹਾ ਤੇ ਹੀ ਹੁੰਦੇ ਨੇ, ਠੀਕ ਹੈ। ਬਕਾਇਆ ਇੱਥੇ ਬੜੇ ਧਰਮ ਦੇ ਵਿੱਚ ਵੀ ਬਣ ਜਾਂਦਾ, ਹਰ ਜਗ੍ਹਾ ਦੇ ਇੱਕ ਘਰ ਦੇ ਵਿੱਚ ਬਣ ਸਕਦੇ ਨੇ। ਤੇ ਮਗਰ ਇਹ ਵੇ ਕਿ ਉਹ ਆਉਣ, ਇੱਥੇ ਆਣ ਕੇ ਆਪਣਾ ਫਿਰਨ ਟੁਰਨ, ਆਪਣਾ ਵੇਖਣ, ਆਪਣੇ ਗੁਰੂ ਧਰਮ ਦੇ ਘਰ ਵੇਖਣ, ਠੀਕ ਹੈ, ਉਹਨਾਂ ਦੇ ਦਰਸ਼ਨ ਕਰਨ, ਤੇ ਬੜੀ ਖੁਸ਼ੀ ਹੋਏਗੀ ਕਿ ਉਹ ਆਉਣ ਇੱਧਰ ਪਾਕਿਸਤਾਨ ਨੂੰ ਪ੍ਰਮੋਟ ਕਰਨ। ਉਹ ਵੀ ਇਹ ਭਾਜੀ ਕੁਝ ਮੀਡੀਆ ਨਾ, ਮੋਦੀ ਮੀਡੀਆ ਖਾਸ ਤੌਰ ਜਿਹੜਾ ਇਹਨਾਂ ਨਾ ਖੌਫ ਹਰਾਸ ਕੋਈ ਉਹਨਾਂ ਦੇ ਜ਼ਿਹਨ ਦੇ ਵਿੱਚ ਨਾ
ਭਰਿਆ ਹੋਇਆ ਕਿ ਉੱਥੇ ਇੰਝ ਹੋ ਜਾਂਦਾ ਇਹੋ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਉਹਨੂੰ ਪੈਗਾਮ ਦਵੋ ਕਿ ਆਣ ਵੇਖੋ ਉਹਨਾਂ ਦੇ ਇੱਥੇ ਜਿਵੇਂ ਤੁਸੀਂ ਕਿਹਾ ਸਿੱਖ ਜਿਹੜੇ ਨੇ ਉਹਨਾਂ ਦਾ ਜਨਮ ਸਥਾਨ ਗੁਰੂ ਸਾਹਿਬ ਇੱਥੇ ਨੇ ਹੈ ਹੋਰ ਤੁਹਾਡੇ ਮੰਦਿਰ ਵੀ ਬਹੁਤ ਜ਼ਿਆਦਾ ਨੇ ਬਕਾਇਆ ਜਿਹੜੇ ਹਜੇ ਮੇਨਟੇਨ ਵੀ ਕਈਆਂ ਦੀ ਹੋਰ ਹੀ ਮੰਦਿਰਾਂ ਦੀ ਵਾਹਣ ਆਪਣਾ ਘੁੰਮਣ ਜਿਵੇਂ ਮਰਜ਼ੀ ਕੋਈ ਨਹੀਂ ਆਣ ਇੱਥੇ ਵੇਖੋ ਹਰ ਤਰ੍ਹਾਂ ਦੀ ਗਵਰਨਮੈਂਟ ਜਿਹੜੀ ਹੈ ਨਾ ਸਹੂਲਤ ਦਿੰਦੀ ਹੈ ਉਹਨਾਂ ਦੀ ਸਿਕਿਉਰਿਟੀ ਦਿੰਦੀ ਹੈ ਸਾਰਾ ਕੁਝ ਹੁੰਦਾ ਇਹਦੇ ਚ ਡਰਨ ਵਾਲੀ ਕੋਈ ਗੱਲ ਨਹੀਂ ਹੁੰਦਾ ਨਾ ਕੋਈ ਮਤਲਬ ਕਿ ਡਰ ਖੌਫ ਕੋਈ ਚੀਜ਼ ਨਹੀਂ ਆ ਕਿਉਂਕਿ ਗਵਰਨਮੈਂਟ ਉਹਨਾਂ ਦੇ ਨਾਲ ਹੁੰਦੀ ਹੈ ਜਦੋਂ ਇਹ ਪਾਕਿਸਤਾਨ ਦੇ ਅੰਦਰ ਦਾਖਲ ਹੁੰਦੇ ਨੇ ਨਾ ਤੇ ਗਵਰਨਮੈਂਟ ਉਹਨਾਂ ਦੇ ਆਉਣ ਤੋਂ ਲੈ ਕੇ ਜਾਣ ਤੱਕ ਉਹਨਾਂ ਦੀ ਪੂਰੀ ਸਿਕਿਉਰਿਟੀ ਦਿੰਦੀ ਹੈ ਸਿਕਿਉਰਿਟੀ ਹੁੰਦੀ ਪੂਰੀ ਸਹੂਲਤਾਂ ਪੂਰੀਆਂ ਦਿੱਤੀਆਂ ਜਾਂਦੀਆਂ ਜੀ ਆ ਪੂਰੀਆਂ ਸਹੂਲਤਾਂ ਦਿੰਦੀ ਹੈ ਬਕਾਇਆ ਹੁਣ ਬਾਬਾ ਜੀ ਦਾ ਜਦੋਂ ਗੁਰਪੁਰਬ ਆਉਂਦਾ ਉੱਥੋਂ ਇੰਨੀਆਂ ਸੰਗਤਾਂ ਆਉਂਦੀਆਂ ਨੇ ਬਾਹਰੋਂ ਪੂਰੀ ਦੁਨੀਆ ਤੋਂ ਆ ਰਹੀਆਂ ਨੇ ਤੇ ਗਵਰਨਮੈਂਟ ਪਾਕਿਸਤਾਨ ਜਿਹੜੀ ਉਹ ਪੂਰੀ ਸਿਕਿਉਰਿਟੀ ਉਹਨਾਂ ਨੂੰ ਦਿੰਦੀ ਹੈ ਇੱਕ ਜਗ੍ਹਾ ਤੇ ਕਿ ਉਹਨਾਂ ਨੂੰ ਕੋਈ ਤਕਲੀਫ ਨਾ ਆਏ ਖਾਣ ਪੀਣ ਦੀ ਰਹਿਣ ਸਹਿਣ ਦੀ ਵੈਸੇ ਸਿਕਿਉਰਿਟੀ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਹੁੰਦੀ ਤੇ ਬੜਾ ਅੱਛੇ ਤਰੀਕੇ ਨਾਲ ਤਾਮਨ ਹੁੰਦਾ ਇਹ ਕੋਈ ਡਰਨ ਦੀ ਨਹੀਂ ਲੋੜ ਆਣ ਪਾਕਿਸਤਾਨ ਦੇ ਵਿੱਚ ਆਣ ਕੇ ਆਪਣਾ ਵੇਖਣ ਆਪਣੇ ਗੁਰੂ ਧਾਮ ਵੇਖਣ ਉਹਨਾਂ ਦੇ ਦਰਸ਼ਨ ਕਰਨ ਮੰਦਿਰ ਵੇਖਣ ਆਪਣੇ ਜਿਹੜਾ ਦਿਲ ਦੀ ਖਾਹਿਸ਼ਾਤ ਨੇ ਉਹਨਾਂ ਨੂੰ ਪੂਰੀਆਂ ਕਰਨ ਕੋਈ ਨਹੀਂ ਪ੍ਰੋਬਲਮ ਇੱਥੇ ਕਿਸੇ ਕਿਸਮ ਦਾ ਕੋਈ ਖੌਫ ਡਰ ਨਹੀਂ ਹੈ ਆਪਣਾ ਬਿਹਤਰੀਨ ਜ਼ਿੰਦਗੀ ਬਸਰ ਹੋ ਰਹੀ ਹੈ ਸਾਡੀ ਅਸੀਂ ਇਹਨਾਂ ਦੇ ਵਿੱਚ ਰਹਿੰਦੇ ਆ ਸਾਨੂੰ ਪਤਾ ਲੋਕ ਵੈਸੇ ਗੱਲ ਵੇਖੋ ਕਈ ਲੋਕ ਨੇ ਜਿਹੜੇ ਗੱਲ ਨੂੰ ਬੜਾ ਚੜਾ ਕੇ ਕਰਦੇ ਨੇ ਠੀਕ ਹੈ ਨਾ ਜੀ ਤੇ ਉਸ ਗੱਲ ਤੇ ਨਾ ਲੱਗਣ ਆਣ ਕੇ ਲਾਈਵ ਵੇਖਣ ਕੇ ਲਾਈਵ ਜ਼ਿੰਦਗੀ ਕਿਵੇਂ ਚੱਲਦੀ ਹੈ ਕੋਈ ਮਸਲਾ ਨਹੀਂ ਹੈ ਕਿਸੇ ਕਿਸਮ ਦਾ ਨਹੀਂ ਹੈ ਕੋਈ ਪ੍ਰੋਬਲਮ ਤੁਸੀਂ ਆਓ ਇੱਥੋਂ ਦੇ ਆਣ ਕੇ ਭੈਣ ਭਾਈਆਂ ਨੂੰ ਮਿਲੋ ਗਿਲੋ ਆਪਣਾ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹਨਾਂ ਨੂੰ ਆਣ ਕੇ ਮਿਲੋ ਤੁਹਾਡੀ ਜ਼ਿੰਦਗੀ ਤੇ ਵੇਖੋ ਤੁਹਾਡੇ ਦਿਲ ਕਿੱਡੇ ਖੁਸ਼ ਹੁੰਦੇ ਨੇ ਲੋਕ ਤੇ ਬੜੇ ਅੱਛੇ ਤਰੀਕੇ ਨਾਲ ਮਿਲਦੇ ਨੇ ਇੱਥੋਂ ਦੇ ਬਿਲਕੁਲ ਪੰਜਾਬ ਖਾਸ ਕਰਕੇ ਸਾਡਾ ਜਿਹੜਾ ਪੰਜਾਬ ਹੈ ਇਹ ਤੇ ਜੇ ਕੋਈ ਆਵੇ ਪਤਾ ਲੱਗ ਜੇ ਵੀ ਆਇਆ ਤੇ ਉਹ ਤੇ ਆਪਣੇ ਸਮਝ ਲਓ ਕਿ ਤਲੀਆਂ ਤੇ ਚੁੱਕ ਲੈਂਦੇ ਬਿਲਕੁਲ ਅਸੀਂ ਗਾਏ ਬਖਾਏ ਜਿਹੜਾ ਵੀਡੀਓ ਵਿੱਚ ਇਹ ਬੰਦੇ ਰਹਿੰਦਾ ਜਦੋਂ ਆਉਂਦੇ ਨਾ ਅਸੀਂ ਹੋ ਗਏ ਹੋਰ ਬੜੇ ਨੇ ਕੁਝ ਯੂਟਿਊਬਰ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਨਾ ਜੀ ਭਾਈ ਉਹ ਇਹੋ ਬੜੀ ਚੀਜ਼ਾਂ ਵਿਖਾ ਰਹੇ ਨੇ ਔਰ ਬਹੁਤ ਜ਼ਿਆਦਾ ਹੁਣ ਲੋਕਾਂ ਦੇ ਜਿਹੜੇ ਜ਼ਿਹਨ ਜਿਹੜੇ ਨੂੰ ਚੇਂਜ ਹੋ ਗਏ ਵੇਖ ਕੇ ਨਾ ਓਰੀਜਨਲ ਕੁਝ ਮੀਡੀਆ ਜਿਹੜਾ ਕੁਝ ਵਿਖਾਉਂਦਾ ਸੋਸ਼ਲ ਮੀਡੀਆ ਜਿਹੜਾ ਓਰੀਜਨਲ ਵਿਖਾ ਰਿਹਾ ਸਾਰਾ ਸਾਡਾ ਵੀ ਵੀਡੀਓ ਬਣਾਉਣ ਦਾ ਔਰ ਵੀਡੀਓ ਜਿਹੜੇ ਇਹਨਾਂ ਤੱਕ ਲੈ ਕੇ ਜਾਣ ਦਾ ਵਿਖਾਉਣ ਦਾ ਮਕਸਦ ਇਹ ਆ ਕਿ ਜਿਨ੍ਹਾਂ ਦੇ ਦਿਲਾਂ ਵਿੱਚ ਕੋਈ ਖੌਫ ਬੈਠਿਆ ਕੋਈ ਮਨਫੀ ਸੋਚ ਰੱਖਣ ਵਾਲੇ ਉਹਨਾਂ ਵੀਡੀਓ ਵੇਖਣ ਤੋਂ ਵੇਖ ਕੇ ਉਹਨਾਂ ਦੇ ਹੋਰ ਜਿਹੜੇ ਜ਼ਿਹਨ ਜਿਹੜੇ ਮੁਤਮਿਨ ਹੋ ਜਾਣ ਪਿਆਰ ਮੁਹੱਬਤ ਦੋਵਾਂ ਮੁਲਕਾਂ ਵਿੱਚ ਵਧੇ ਦੋਵੇਂ ਆਵਾਮ ਵਿੱਚ ਵਧੇ ਇੱਧਰ ਆਣ ਇੱਧਰ ਵਾਲੇ ਉੱਧਰ ਜਾ ਸਕਣ ਤੇ ਵਿਜੇ ਭਾਈ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਇਹਨਾਂ ਟਾਈਮ ਕੱਢਿਆ ਤੁਹਾਡੀ ਵੱਡੇ ਥੋਕ ਦੀ ਦੁਕਾਨ ਅਸੀਂ ਵੇਨੇ ਪਏ ਕਿੰਨੇ ਗਾਹਕ ਆ ਰਹੇ ਮਾਸ਼ਾਅੱਲਾ ਅੱਲਾਹ ਕਰੇ ਇੰਜ ਹੀ ਆਂਦੇ ਰਹੇ ਸ਼ੁਕਰੀਆ ਉਹਦੇ ਬਾਵਜੂਦ ਤੁਸੀਂ ਸਾਨੂੰ ਟਾਈਮ ਦਿੱਤਾ ਆਪਣੇ ਘਰ ਲੈ ਕੇ ਆਣ ਕੇ ਸਾਨੂੰ ਬਹਿ ਕੇ ਇੱਥੇ ਜਿਹੜੀ ਵੀਡੀਓ ਰਿਕਾਰਡ ਕਰਾਈ ਨਾਜ਼ਰੀਨ ਵੀਡੀਓ ਕਿਵੇਂ ਦੀ ਲੱਗੀ ਕਿਵੇਂ ਦੀ ਗੱਲਾਂ ਲੱਗੀਆਂ ਕੀ ਜਿਹੜੀਆਂ ਮਜ਼ੀਦ ਤੈਨੂੰ ਅੱਛੀਆਂ ਲੱਗੀਆਂ ਬੁਰੀਆਂ ਲੱਗੀਆਂ ਜੋ ਵੀ ਤੁਹਾਡੇ ਮਨ ਵਿੱਚ ਆਏ ਉਹ ਕਮੈਂਟ 'ਚ ਸਾਨੂੰ ਲਾਜ਼ਮਨ ਦੱਸਿਆ ਜੀ ਤੁਹਾਡਾ ਕੋਈ ਅਜ਼ੀਜ਼ੋ ਅਕਾਰਬ ਇੱਧਰ ਦੇ ਕਮਿਊਨਿਟੀ ਸਾਡੇ ਹਿੰਦੂ ਨੇ ਜਾਂ ਸਿੱਖ ਨੇ ਉਹਨਾਂ ਕਿੱਥੇ ਰਹਿ ਰਹੇ ਨੇ ਕਿੱਥੇ ਅਸੀਂ ਜਿਹੜਾ ਹੋਰ ਜਾ ਕੇ ਇੰਟਰਵਿਊ ਕਰੀ ਸਾਨੂੰ ਇਨਵਾਈਟ ਕਰੋ ਸਾਨੂੰ ਜਿਹੜਾ ਫੋਨ ਕਰਕੇ ਸਾਡੇ ਨੰਬਰ ਆ ਰਿਹਾ WhatsApp ਇਹ ਤੇ ਸਾਨੂੰ ਰਾਬਤਾ ਕਰਕੇ ਦੱਸੋ ਕਿੱਥੇ ਨੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਉੱਥੇ ਜਾ ਕੇ ਉਹਨਾਂ ਦੇ ਵਿਚਾਰ ਜਾਣੀਏ ਉਹਨਾਂ ਦੇ ਹਾਲਾਤ ਉਹਨਾਂ ਦੀ ਜ਼ਿੰਦਗੀ ਬਾਰੇ ਉਹ ਕੀ ਕੰਮ ਕਰ ਰਹੇ ਕਿਵੇਂ ਰਹਿ ਰਹੇ ਨੇ ਤੁਹਾਡੇ ਰੂਬਰੂ ਲੈ ਕੇ ਆਈਏ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ ਜੀ ਰੱਬ ਰੱਖਾ